मेरे को किताब हो रही मैं ਤੁਹਾਨੂੰ ਭੇਜ ਦੇਣਾ ਲਿੰਕ। नहीं मैं ਤੁਹਾਨੂੰ ਲਿੰਕ ਭੇਜ ਦੇਣਾ ਜ਼ੁਬੈਰ ਸਾਹਿਬ ਜੀ। ਡਾਕਟਰ ਸਾਹਿਬ चलो जी शुरू करो। मैं कर देना डॉक्टर साहब शुरू। हाँ जी हाँ जी, पेज 3 पीलू बंद नंबर 2 जी। कोल मिर्जे दे आके साहे दी पा मेहंदी साहिबा दे विआह दी चल के हथी अपने ला भेजिया साहिबा दा आ गया छेती हो तैयार चढ़दे मिर्जे खान नू छत्ती करे सवाल हटके बैठी मिर्जिया घर विच करी सलाह पढ़ते जाओ। उत्ते पलंग दे बह के मेरे हथी काज संवार बल्कि आवनगे बट्टी संदल बार दे साहब संदी यार मेरा जान जरूर दा पिछे भाई चार अच्छी करनी अपनी नक दी नहीं खरला नू हार मेरा जाना जरूर दा जांदे नू होड़ ना पा। पढ़ते जाओ। अच्छा काज धोना मैं फिरा काज धोना मैं फिरा मैनू काज बहु काज बहुना सॉरी काज विहोना मैं फिरा मैनू किसे किसे दे काजा नाल चढ़दे मिर्जे खान नू मत्ता देवे मां बुरे सियालां दे मामले बुरी सियालां दी राह बुरियां सियालां दियां औरतां लैंदियां जादू पा कड कलेजा खांदियां मेरे झाटे तेल ना पा। तो बस इतने और तुसी रुक जाओ। तुसी जिੱਥੇ ਸ਼ੁਰੂ ਕੀਤਾ ਸੀ ਕੋਲ ਮਿਰਜ਼ੇ ਦੇ ਆ ਕੇ ਸਾਹੇ ਦੀ ਪਾ मतलब ਉਹ ਮਿਰਜ਼ੇ ਕੋਲ ਆ ਗਏ ਉਹਨੇ शादी का पैगाम दिया। साहा मतलब शादी का पैगाम दे दिता उन्हें। मेहंदी साहबा के विआह की चल के असं ये उन्होंने टांट कर रहा है कि साहबा का विआह हो रहा है तो तू मिर्जिया तू चल के ओदी आप ही आप ला मेहंदी मतलब ये टांट कर रहा है। अच्छा जी मैं सिर्फ मुश्किल लफ्जों से मैंने दसने नहीं। हथी काज सवार मतलब काज अरेंजमेंट्स कर साहब संधी बार ਜਿਹੜੀ ਵੱਡੇ ਵੱਡੇ ਕਬੀਲੇ ਦੀ ਬਾਰ ਹੈ ਭੱਟੀਆਂ ਦੀ ਸਾਂਦਲ ਬਾਰ ਜਾਂਦੇ ਨੂੰ ਹੋੜ ਨਾ ਪਾ। ਹੋੜਨਾ ਦਾ ਮਤਲਬ ਰੋਕਣਾ। ਇਹਦੇ ਤੋਂ ਲਫ਼ਜ਼ ਹੋੜਾ ਵੀ ਬਣਿਆ ਹੈ ਜਿਹੜਾ ਦਰਵਾਜ਼ੇ ਤੇ ਲਾਇਆ ਜਾਂਦਾ ਹੈ ਲੱਕੜੀ ਦਾ ਦਰਵਾਜ਼ੇ ਨੂੰ ਲਾਕ ਕਰਨ ਲਈ। ਕਾਜ ਬਹਾਉਣਾ ਮੈਂ ਫਿਰਾਂ ਇਹ ਜਿਹੜਾ ਬਹਾਉਣਾ ਹੈ ਨਾ ਇਹ ਜਦੋਂ ਕਿਸੇ ਲਫ਼ਜ਼ ਦੇ ਨਾਲ ਲੱਗ ਜਾਂਦਾ ਹੈ ਤੇ ਉਹਦਾ ਮਤਲਬ ਹੈ ਵਿਦਆਊਟ। ਜਿਵੇਂ ਅੰਗਰੇਜ਼ੀ ਦੇ ਵਿੱਚ ਹੈ ਨਾ ਪ੍ਰੋਪਰਟੀ ਲੈਸ ਵਰਥਲੈਸ ਤੇ ਲੈਸ ਜਿਹੜਾ ਹੈ ਉਹ ਲੱਗ ਜਾਂਦਾ ਹੈ ਤੇ ਉਹਦਾ ਮਤਲਬ ਹੁੰਦਾ ਕਿ ਇਹਦੀ ਇਹ ਵਰਤ ਤੋਂ ਬਗੈਰ ਹੈ। ਇਸੇ ਤਰ੍ਹਾਂ ਬਹਾਉਣਾ ਜਿਹੜਾ ਹੈ ਨਾ ਇਹ ਵੀ ਜਦੋਂ ਕਿਸੇ ਨਾਲ ਕਿਸੇ ਲਫ਼ਜ਼ ਨਾਲ ਲੱਗ ਜਾਂਦਾ ਹੈ ਤੇ ਉਹਦਾ ਮਤਲਬ ਹੈ विदाउट बगैर। काज बहाना मतलब मैं अपने काज मैं मेरे अपने काज नहीं हो रहे। जिवें यानी कि वेला फिर रहा उत्थे होर की नहीं मतलब मैं अपने बंदोबस्त नहीं कर सकता। मैं किसी का की काम करा मेरे अपने काम नहीं हो रहे। मेरे अपने काम नहीं हो गए। जिवें मसलन बहाना दाज बहानी जिन्हों वो बुढ़ी जिन्हों दाज ना मिलिया होवे। बिल्कुल सही। चढ़दे मिर्जे खान मेरे झाटे तेल ना पा मतलब मेरे झाटे च तू नहीं डॉक्टर साहब जी मिस कर गए हो। हाँ काज भी आना तो उरी लेने चढ़दे मिर्जे खान नू मत्ता देवे हाँ मैं नहीं मैं सिर्फ मुश्किल लफ्ज़ां जी जी अच्छा अच्छा ठीक ठीक सर जी साडे तो बिल्कुल ही अलग लिखिया है ਜਿਹੜਾ ਇਹਨਾਂ ਨੇ ਪੜਿਆ ਹੈ ਉਹ ਤੁਹਾਡੇ ਲਿਖਿਆ ਹੋਇਆ ਸਾਡਾ ਅਲੱਗ ਬਿਲਕੁਲ ਲਿਖਿਆ ਹੋਇਆ लेकिन तुसी पढ़ो ਤੁਹਾਡੇ ਕੀ ਲਿਖਿਆ ਹੈ।
चलो मैं पढ़ देती, खलो जाओ फिर। ਜਿਹੜਾ ਉੱਥੋਂ ਸ਼ੁਰੂ ਕਰੀਏ ਨਾ, ਤੇ ਆ ਗਿਆ ਛੇਤੀ, 1 ਮਿੰਟ। ਨਹੀਂ ਤੁਸੀਂ ਇੱਥੋਂ ਲਿਖ ਪੜੋ ਨਾ, ਕਾਜ ਬਹਾਉਣਾ ਮੈਂ ਫਿਰ। ਨਹੀਂ ਉੱਥੋਂ ਨਹੀਂ ਆਣਾ। ਉਹ ਸਾਡੇ ਉੱਥੋਂ, ਉਹ ਤੇ ਪਹਿਲਾਂ ਵੀ ਕਈ ਕੁਛ ਹੈ। ਚੜ੍ਹਦੇ ਮਿਰਜ਼ੇ ਖਾਨ ਨੂੰ ਛੇਤੀ ਕਰੇ ਜਵਾਬ, ਹਟ ਕੇ ਬੈਠੀ ਮਿਰਜ਼ਿਆ ਘਰ ਵਿੱਚ ਕਰੀ ਸਲਾਹ, ਅਤੇ ਪਲੰਗ ਤੇ ਬਹਿ ਕੇ ਮੇਰਾ ਹੱਥੀ ਕਾਜ ਸਮਾਰ। ਇਹ ਭੈਣ ਉਹਨੂੰ ਕਹਿ ਰਹੀ ਹੈ ਨਾ ਮਿਰਜ਼ੇ ਨੂੰ, ਕਿ ਤੂੰ ਨਾ ਜਾ। ਹਾਂ, ਭਲਕੇ ਆਉਣਗੇ ਪੱਟੀ ਸੰਦਲ ਬਾਰ ਤੇ ਸਹਿਬਾਂ ਸੰਡੇ ਬਾਰ। ਇਹ ਤੇ ਪੜ੍ਹ ਲੈ ਬੀਬਾ ਜੀ, ਅਸੀਂ ਸਾਡੇ I ਕੋਲ ਇਹੀ know, ਗੱਲ but ਤੁਹਾਡਾ ਇਹ ਨਹੀਂ ਸੀ ਨਾ। You have a different, you didn't do this one, did you? ਕੀਤੇ ਭਾਈ, did, ਕੀਤੇ ਭਾਈ। ਮੈਂ you did. ਉੱਤੇ ਪਲੰਗ ਤੇ ਬਹਿ ਕੇ, ਅਤੇ ਨਹੀਂ ਉੱਤੇ ਪਲੰਗ ਤੇ ਬਹਿ ਕੇ ਮੇਰੇ ਹੱਥੀ ਕਾਜ ਸਮਾਰ। ਚਲੋ ਠੀਕ ਹੈ ਫਿਰ, ਜੋ ਵੀ ਹੈ। ਜੀ ਜੀ, ਚਲੋ ਜੀ ਤੁਸੀਂ ਜੋ ਅੱਗੇ ਪੜ੍ਹਦੇ ਪਿਓ ਹੈ, ਪੜ੍ਹੇ ਅਸੀਂ। ਅੱਗੇ ਚਲੋ ਜੀ, ਕਿੰਨੇ ਪੜ੍ਹਨਾ ਦੂਸਰਾ ਅਗਲਾ ਸਵਾ? ਡਾਕਟਰ ਸਾਹਿਬ ਇਹ ਝਾਟੇ ਤੇਲ ਨਾ ਪਾ, ਇਹ ਜ਼ਰਾ ਕਲੀਅਰ ਕਰ ਦੇ ਥੋੜਾ ਜਿਹਾ। ਇਹ ਪਹਿਲੇ ਮੁਹਾਵਰਾ ਸੁਣਿਆ ਮਤਲਬ ਇਹ ਹੈ ਕਿ ਮੇਰੇ ਅਸਲ ਦੇ ਵਿੱਚ ਤਾਂ ਹੋਣਾ ਚਾਹੀਦਾ ਝਾਟੇ ਮਿੱਟੀ ਪਾ। ਸਵਾਹ ਨਾ ਪਾ। ਹਾਂ ਅਸੀਂ ਉਹੀ ਮੈਂ ਹੀ ਸੋਚ ਰਿਹਾ ਸੀ ਕਿ ਝਾਟੇ ਆਹੋ, ਕਿ ਲੇਕਿਨ ਇਹ ਵੀ ਹੋ ਸਕਦਾ ਮੁਹਾਵਰਾ ਹੋਵੇ ਕਿ ਝਾਟੇ ਤੇਲ ਦਾ ਨਾ ਪਾ। ਲੇਕਿਨ ਅਗਰ ਲਫ਼ਜ਼ਨ ਵੇਖਿਆ ਤੇ ਝੱਟ ਵਾਲਾਂ 'ਚ ਤੇਲ ਲਾਣਾ ਇੱਕ ਅੱਛੀ ਸਮਝਿਆ ਜਾਂਦਾ ਕੰਮ, ਤਾਂ ਕਿ ਵਾਲ ਨਰਮ ਹਾਂ, ਰਹਿਣਗੇ। ਪਰ ਇੱਥੇ ਲੱਗਦਾ ਹੈ ਕਿ ਉਹ ਹੋਰ ਤਰ੍ਹਾਂ ਵਰਤਿਆ ਇਸਤੇਮਾਲ ਗਿਆ ਹੈ। ਕੀਤਾ। ਪਰ ਅੱਛਾ ਠੀਕ, ਮਤਲਬ ਉਹ ਹੀ ਹੈ, ਝਾਟੇ ਸਵਾਹ ਨਾ ਪਾ। ਠੀਕ ਹੈ, ਠੀਕ ਹੋ ਗਿਆ। ਅੱਛਾ ਚਲੋ ਜੀ, ਅੱਗੇ ਕਿਹਨੇ ਪੜ੍ਹਨਾ? ਬੀਬਾ ਜੀ ਤੁਸੀਂ ਪੜ੍ਹੋ ਅੱਗੇ। हाँ मैं पढ़ दूंगा ਅਮਰ जी। ਪੜ੍ਹ ਦਿੰਦੇ ਦੀ। ਹਾਂਜੀ ਪੜ੍ਹੋ। ਰਨ ਦੀ ਖਾਤਰ ਚੜ੍ਹਦੇ ਚੱਲਿਆ। ਮੈਨੂੰ ਇਹ ਥੋੜਾ ਹੈਗਾ, ਚੜ੍ਹਦੇ ਮਿਰਜ਼ੇ ਖਾਨ ਨੂੰ ਮਤਾਂ ਦੇਵੇ ਮਾਂ। ਤੁਸੀਂ ਫੇਰ ਪਿੱਛੇ ਚਲੇ ਜਾਂਦੇ ਹੋ। ਸਰ ਜੀ ਯਾਦ ਸਾਡਾ ਕਰੋ ਨਾ, ਡਿਫਰੈਂਟ ਰਨ ਦੀ ਹੈਗਾ। ਖਾਤਰ ਸਾਡਾ ਤਾਂ ਚੱਲਿਆ। ਵੇ ਦੇ, ਸਾਡਾ ਜਿਹੜਾ ਰਿਟਨ ਹੈਗਾ ਆ ਅੱਗੇ ਪਿੱਛੇ, ਤੁਹਾਡਾ ਸਾਡਾ ਅਲੱਗ ਹੈ। ਤਾਂ ਮੈਂ ਕਹਿਣ ਦੀ ਕੋਸ਼ਿਸ਼ ਕਰ ਰਹੀ। ਮੈਂ ਪੜ੍ਹਨਾ ਡਾਕਟਰ ਸਾਹਿਬ? ਹਾਂਜੀ ਪੜ੍ਹੋ। ਤੁਸੀਂ ਉਹ ਪੜੋ ਜਿਹਦੇ ਕੋਲੇ ਹੈਗਾ ਸ਼ਾਮ ਕੋਈ ਤਾਂ ਉਹੀ ਪੜੋ, ਕਿਉਂਕਿ ਫਿਰ ਤਾਂ ਨਹੀਂ ਕੋਈ ਸਹੀ ਹੈ। ਸੈਂਸ ਹੈ। ਜੀ ਜੀ। ਹਾਂਜੀ, ਰਨ ਦੀ ਖਾਤਰ ਚੱਲਿਆ ਆਵੀਂ ਜਾਨ ਗਵਾ, ਆਖੇ ਮੇਰੇ ਲੱਗ ਜਾ ਅੱਗੇ ਪੈਰ ਨਾ ਪਾ, ਘਰ ਖੇਵੇ ਦੇ ਕਾਜ ਹੈ ਲਾਗੀ ਭੇਜਿਆ ਮੇਰੇ ਵਾਰ, ਘਰ ਮੇਰੇ ਆਣ ਕੇ ਦੱਸ ਦਿੱਤੀ ਸਾਹੇ ਦੀ ਪਾ, ਉਹ ਟਾਂਕੇ ਮੈਂ ਉਹ ਨਾਨਕੇ ਮੈਂ ਦੋ ਤਰਾ ਜਾਂਦੇ ਨੂੰ ਮੋੜ ਨਾ ਪਾ, 5 ਰੁਪਈਏ ਇੱਕ ਪੱਤਰਾ ਮੈਨੂੰ ਦੇ ਪਾਵਾਂਗਾ ਜਾ, ਮਿਰਜ਼ੇ ਨੇ ਘੋੜੀ ਸਿੰਗਾਰ ਲਈ ਆਸਨ ਬੈਠਾ ਜਾ, ਚੜ੍ਹਦੇ ਦਾ ਪੱਲਾ ਅਟਕਿਆ ਛਨਕ ਸਾਹਮਣੇ ਆ, ਮਿਰਜ਼ਾ ਸਿਆਲਾਂ ਨੂੰ ਚੱਲਿਆ ਖੜੇ ਨਿਵਾ ਕੇ ਸੀਸ, ਕੱਢ ਕਲੇਜੇ ਲੈ ਗਈ ਖਾਨ ਖੇਵੇ ਦੀ ਧੀ, ਗਜ਼-ਗਜ਼ ਲੰਮੀਆਂ ਮੇਢੀਆਂ ਰੰਗ ਜੋ ਗੋਰਾ ਸੀ, ਜੇ ਦੇਵੇ ਪਿਆਲਾ ਜ਼ਹਿਰ ਦਾ ਮੈਂ ਮਿਰਜ਼ਾ ਲੈਂਦਾ ਪੀ, ਜੇ ਮਾਰੇ ਬਰਛੀ ਕੱਸ ਕੇ ਮਿਰਜ਼ਾ ਕਦੀ ਨਾ ਕਰਦਾ ਸੀ, ਆਪਣੀ ਮੌਤ ਮੈਂ ਮਰਾਂ ਮੇਰੇ ਨਾਲ ਤੁਹਾਨੂੰ ਕੀ, ਚੜ੍ਹਦੇ ਮਿਰਜ਼ੇ ਖਾਨ ਨੂੰ ਵੰਜਲ ਦਿੰਦਾ ਮਤ, ਬਟ ਰਨਾਂ ਦੀ ਦੋਸਤੀ ਖੁਰੀ ਜਿਨ੍ਹਾਂ ਦੀ ਮਤ, ਹੱਸ ਕੇ ਲਾਂਦੀਆਂ ਯਾਰੀਆਂ ਰੋਕੇ ਦਿੰਦੀਆਂ ਦੱਸ, ਜਿਸ ਘਰ ਲਾਈਏ ਦੋਸਤੀ ਮੋਲ ਨਾ ਘਤੀਏ ਲੱਤ, ਸੱਠੀ ਹੱਥ ਨਾ ਆਉਂਦੀ ਦਾਨਿਸ਼ਮੰਦਾਂ ਦੀ ਪੱਤ, ਸਾਹਿਬਾਂ ਆਈ ਨਾ ਛੱਡ ਕੇ ਸਿਰ ਨਾ ਰਵੇ ਸਾਡੀ ਪੱਤ, ਰਾਜਾ ਝੂਰੇ ਰਾਜ ਨੂੰ ਬੁੱਧ ਨੂੰ ਝੂਰੇ ਚੋਰ। ਅੱਛਾ ਹੁਣ ਇਹ ਦੇਖੋ ਜੀ, ਅਗਲਾ ਜਿਹਨੇ ਪੜ੍ਹਨਾ ਹੈ ਨਾ ਉਹਨੇ ਇੱਥੋਂ ਸ਼ੁਰੂ ਕਰਨਾ ਹੈ। ਰਾਜਾ ਝੂਰੇ ਰਾਜ ਨੂੰ, ਬੁੱਧ ਨੂੰ ਝੂਰੇ ਚੋਰ। ਆਪਣਾ ਅਮਰਜੀਤ ਜੀ ਤੁਸੀਂ ਇਹ ਦੇਖ ਲਓ ਇਹਨੂੰ ਇਸ ਵੇਲੇ। अच्छा हाँ जी ਰਾਜਾ मेरे थे। ਝੂਰੇ ਰਾਜ ਨੂੰ ਇੱਥੋਂ ਤੁਸੀਂ ਸ਼ੁਰੂ ਕਰਨਾ ਅੱਗੋਂ। ओके ਅੱਛਾ ਹੁਣ ਮੈਂ ਇਹਦੇ ਰਾਜਾ, ਗਾਣੇ ਇਹਨਾਂ ਦੇ ਕਰਦੇ ਆ। ठीक है जी। ਰਨ ਦੀ ਖਾਤਰ ਚੱਲਿਆ ਆਵੇਂਗਾ ਜਾਨ ਗਵਾ, ਘਰ ਖੀਵੇ ਦੇ ਕਾਜ ਹੈ ਲਾਗੀ ਭੇਜਿਆ ਮੇਰੇ ਵਾਰ, ਯਾਨੀ ਉਹਨੇ ਲਾਗੀ ਭੇਜਿਆ, ਲਾਗੀ ਤੇ ਮੈਨੂੰ ਸ਼ਾਦੀ ਦਾ ਸਾਹੇ ਦੀ ਪਾ, ਮੈਨੂੰ ਸ਼ਾਦੀ ਦਾ ਪੈਗਾਮ ਭੇਜਿਆ,
ਤੇ ਉਹ ਕਹਿੰਦਾ, ਮਿਰਜ਼ਾ ਕਹਿੰਦਾ ਕਿ ਉਹ ਨਾਨਕੇ ਮੈਂ ਦੋਤਰਾ, ਕਿਉਂਕਿ ਜਿਹੜੀ ਉਹਦੀ ਮਾਂ ਵੀ ਤੇ ਸਿਆਲਾਂ ਦੀ ਹੈ ਨਾ, ਜਾਂਦੇ ਨੂੰ ਮੋੜ ਨਾ ਪਾ। 5 ਰੁਪਏ ਇੱਕ ਪੱਤਰਾ, 5 ਰੁਪਏ ਤੇ ਇੱਕ ਨਾਲ ਆਨਾ ਹੋਏਗਾ ਜਾਂ ਕੋਈ ਹੋਰ ਚੀਜ਼, ਜਿਵੇਂ ਸਾਡੇ ਨਹੀਂ ਹੁੰਦੇ 50 ਦੀ ਬਜਾਏ 51 ਦਿੰਦੇ ਨੇ ਜਾਂ 100 ਦੀ ਬਜਾਏ 101 ਦਿੰਦੇ ਨੇ। सवा रुपया। 1.25 ਰੁਪਈਆ। ਮਿਰਜ਼ੇ ਨੇ ਘੋੜੀ ਸ਼ਿੰਗਾਰ ਲਈ ਆਸਣ ਬੈਠਾ, ਆਸਣ ਮਤਲਬ ਘੋੜੀ ਉਹਦੇ ਤੇ ਕਾਠੀ ਤੇ ਬਹਿ ਗਿਆ। ਖੜੇ ਨਵਾ ਕੇ ਸੀਸ, ਸਿਰ ਨੂੰ ਉਹਨੇ ਥੱਲੇ ਕੀ ਕਰ ਲਿਆ, ਨਵਾ ਲਿਆ। ਕੱਢ ਕਲੇਜਾ ਲੈ ਗਈ ਖਾਨ ਖੀਵੇ ਦੀ ਧੀ। ਅੱਗੇ ਤੇ ਮੇਰਾ ਖਿਆਲ ਹੈ ਗਜ਼ ਗਜ਼ ਲੰਮੀਆਂ ਮੀਡੀਆਂ, ਇਹ ਤੇ ਇਹਨਾਂ ਵਿੱਚ ਤੇ ਕੋਈ ਐਸਾ ਮੁਸ਼ਕਿਲ ਲਫ਼ਜ਼ ਨਹੀਂ ਹੈਗਾ। ਆਪਣੀ ਮੌਤ ਮੈਂ ਮਰਾਂ, ਮੇਰੇ ਨਾਲ ਤੁਹਾਨੂੰ ਕੀ। ਚੜ੍ਹਦੇ ਮਿਰਜ਼ੇ ਖਾਨ ਨੂੰ ਵੰਝਲ ਦਿੰਦਾ ਮੱਤ, ਪਾਠਰਨਾਂ ਦੀ ਦੋਸਤੀ ਖੁਰੀ ਜਿਨ੍ਹਾਂ ਦੇ ਮੱਤ। ਖੁਰੀ ਦਾ ਮਤਲਬ ਹੈ ਜਿਨ੍ਹਾਂ ਦੀ ਅਕਲ ਜਿਹੜੀ ਆ ਖੁਰਾ ਦੇ ਵਿੱਚ ਹੈ। ਖੁਰ ਦਾ ਮਤਲਬ ਪੈਰ, ਗਿੱਟਿਆਂ ਆਪਣੇ ਕਹਿੰਦੇ ਨਾ, ਗਿੱਟਿਆਂ ਚ ਤੇਰੀ ਅਕਲ ਹੈ। ਗਿੱਟਿਆਂ ਚ ਅਕਲ ਹੈ। ਡਾਕਟਰ ਸਾਹਿਬ ਵੰਜਲ ਕੀ ਹੁੰਦਾ ਹੈ? ਹੈ ਵੰਜਲ ਵੰਝਲ ਨਾਂ ਹੈ ਉਹਦਾ, ਉਹਦੇ ਪਿਓ ਦਾ। ਅੱਛਾ ਅੱਛਾ। ਹੱਸ ਕੇ ਲਾਉਂਦੀਆਂ ਯਾਰੀਆਂ, ਰੋ ਕੇ ਦਿੰਦੀਆਂ ਦੱਸ। ਜਿਸ ਘਰ ਲਾਈਏ ਦੋਸਤੀ ਮੂਲ ਨਾ ਘਤੀਏ ਲੱਤ। ਜਿਸ ਘਰ ਦੋਸਤੀ ਲਾਈਏ ਉਹਦੇ ਕੰਮਾਂ ਦੇ ਵਿੱਚ ਲੱਤ ਨਹੀਂ ਮਾਰਨੀ ਚਾਹੀਦੀ। ਹੱਥੀਂ ਸੱਠੀ ਹੱਥ ਨਾ ਆਉਂਦੀ, ਦਾਨਿਸ਼ਮੰਦਾਂ ਦੀ ਪੱਤ। ਸਾਬਾਂ ਆਈ ਨਾ ਛੱਡ ਕੇ ਸਿਰ ਨਾ ਰਵੇ ਸਾਡੀ ਪੱਤ। ਇੱਥੇ ਸਾਡੇ ਥੋੜਾ ਜਿਹਾ ਲਿਖਿਆ ਕਿ ਲੱਥੀ ਹੋਈ ਪੱਤ ਜਿਹੜੀ ਨਾ, ਲੱਥੀ ਹੱਥ ਨਾ ਆਉਂਦੀ, ਜੇ ਲੈ ਜਾਵੇ ਇੱਕ ਵਾਰੀ ਦਾਨਿਸ਼ਮੰਦਾਂ ਦੀ ਪੱਤ। ਹਾਂ, ਇੱਥੇ ਸੱਠੀ ਹੱਥ ਲਿਖਿਆ, ਤੇ ਮੈਂ ਇੱਕ ਜਗ੍ਹਾ ਤੇ ਇਹਨੂੰ ਲੱਖੀ ਵੀ ਪੜ੍ਹਿਆ। ਲੱਖੀ ਹੱਥ ਨਾ ਆਉਂਦੀ ਦਾਨਿਸ਼ਮੰਦਾਂ ਦੀ ਪੱਤ, ਕਿ ਦਾਨਿਸ਼ਮੰਦਾਂ ਦੀ ਇੱਜ਼ਤ ਜਿਹੜੀ ਹੈ ਇੱਕ ਵਾਰੀ ਉਹ ਫਿਰ ਚਲੀ ਜਾਵੇ ਤੇ ਉਹ ਫਿਰ ਬਹੁਤ ਮੁਸ਼ਕਲ ਨਾਲ ਮੁੜ ਕੇ ਉਹਨਾਂ ਕੋਲ ਆਉਂਦੀ ਹੈ। ਡਾਕਟਰ ਸਾਹਿਬ ਅੱਛਾ, ਇਹਦੇ ਵਿੱਚ ਇੱਕ ਮਿਸਰਾ ਹੈਗਾ ਜਿਹੜਾ ਕਿ ਇੱਥੇ ਨਹੀਂ ਹੈਗਾ, ਲੇਕਿਨ ਮੈਨੂੰ ਯਾਦ ਹੈ ਕਿ ਮੈਂ ਪੜ੍ਹਿਆ ਹੈ। ਉਹ ਹੈਗਾ ਕਿ ਹੱਸ ਕੇ ਲਾਉਂਦੀਆਂ ਯਾਰੀਆਂ, ਰੋ ਕੇ ਦਿੰਦੀਆਂ ਦੱਸ। ਹੱਥੀਂ ਯਾਰ ਕਹਾਉਂਦੀਆਂ, ਧੌਣ ਤੇ ਦੇ ਕੇ ਲੱਤ। ਉਹ ਵਾਹ, ਇਹਦੇ ਵਿੱਚ ਨਹੀਂ ਹੈਗਾ। ਹੱਥੀਂ ਮਤਲਬ ਆਪਣੇ ਹੱਥਾਂ ਨਾਲ ਉਹ ਗਲਾ ਕਟਵਾਉਂਦੀਆਂ ਨੇ ਯਾਰ ਦਾ, ਤੇ ਆਪ ਧੌਣ ਤੇ ਪੈਰ ਰੱਖ ਕੇ ਆਪਣੇ ਆਸ਼ਿਕ ਦਾ ਗਲਾ ਕਟਵਾਉਂਦੀਆਂ ਨੇ। ਜਿਹੜਾ ਇਹ ਗਾਣਾ ਉਹਦੇ ਵਿੱਚ ਜਿਹੜਾ ਸੁਰ ਵਿੱਚ ਉਹ ਹੈ, ਪਹਿਲੇ ਹੱਸ ਹੱਸ ਲਾਂਦੀਆਂ ਯਾਰੀਆਂ, ਪਿੱਛੇ ਰੋ ਰੋ ਦਿੰਦੀਆਂ ਦੱਸ। ਆਹੋ, ਇਹ ਕਈ ਤਰ੍ਹਾਂ ਨਾਲ ਇਹਨੂੰ ਜੋ ਲੋਕਾਂ ਨੇ ਜਿਵੇਂ ਗਾਇਆ ਹੈ ਨਾ, ਇਹ ਗਾਉਣ ਵਾਲਿਆਂ ਤੇ ਹੈ ਨਾ। ਮਤਲਬ ਇਹ ਆਪਣਾ ਮਸਲਨ ਉਹ ਜਿਹੜਾ ਇੱਕ ਬੰਦ ਹੈਗਾ ਨਾ, ਉਹ ਵੀ ਇਹਦੇ ਚ ਨਹੀਂ ਹੈਗਾ ਇਸ ਕਿਤਾਬ ਚ, ਲੇਕਿਨ ਉਹ ਵੀ ਪੀਲੂ ਦੇ ਨਾਲ ਆਇਆ ਜਾਂਦਾ ਹੈ। ਗੁਜਰੇ ਸ਼ਾਹ ਮਕੀਮ ਦੇ ਇੱਕ ਜੱਟੀ ਅਰਜ਼ ਕਰੇ, ਮੈਂ ਬੱਕਰਾ ਦੇਨੀਆਂ ਪੀਰ ਦਾ, ਮੇਰੇ ਸਿਰ ਦਾ ਸਾਈਂ ਮਰੇ। 2-4 ਮਰਨ ਗਵਾਂਢਣ, ਕੁੱਤੀ ਮਰੇ ਫਕੀਰ ਦੀ, ਰਹਿੰਦੀਆਂ ਨੂੰ ਤਾਪ ਚੜੇ। ਹੱਟੀ ਸੜੇ ਕਰਾੜ ਦੀ, ਜਿੱਥੇ ਦੀਵਾ ਨਿਤ ਬਰੇ। ਕੁੱਤੀ ਮਰੇ ਫਕੀਰ ਦੀ, ਜਿਹੜੀ ਚੌਂ ਚੌਂ ਨਿਤ ਕਰੇ। ਗਲੀਆਂ ਹੋ ਜਾਣ ਸੁੰਜੀਆਂ, ਵਿੱਚ ਮਿਰਜ਼ਾ ਯਾਰ ਫਿਰੇ। ਵਾਹ। ਅੱਛਾ, ਚਲੋ ਜੀ। ਜਿਹੜੀ ਕਲਾਈਮੈਕਸ ਦੀ ਗੱਲ ਹੁੰਦੀ ਨਾ, ਕਲਾਈਮੈਕਸ ਦੀ ਗੱਲ, ਉਹਨੂੰ ਫਿਰ ਜ਼ਰਾ ਹੋਰ ਸਟ੍ਰੈਚ ਕਰ ਲੈਂਦੇ, ਹੋਰ ਐਡ ਕਰਨ ਦੇ ਲਾਈਨਾਂ ਵਿੱਚ ਉਹਦੇ। ਆਹੋ। ਅੱਛਾ, ਮੈਂ ਅੱਗੇ ਪੜ੍ਹ ਦਿੰਦਾ ਜੀ ਕਿ ਚੜ੍ਹਦੇ ਮਿਰਜ਼ੇ ਖਾਨ ਨੂੰ ਮਾਂ ਮਤ ਦੇਂਦੀ ਖੜੀ। ਸੱਪਾਂ ਸ਼ੇਰਾਂ ਦੀ ਦੋਸਤੀ, ਨਾ ਕਰ ਪਾਈ ਅੜੀ। ਤਪੀ ਕੜਾਹੀ ਤੇਲ ਦੀ, ਸਿਰ ਪਰ ਲਾਟ ਜਲੀ। ਮੂਸਾ ਭੱਜਿਆ ਮੌਤ ਤੋਂ,
ਅੱਗੇ ਮੌਤ ਖੜੀ, ਪਰਬਤ ਵਰਦੇ ਟੱਕਰੇ ਲੰਘਣ ਕਿਹੜੀ ਗਲੀ, ਰੋਂਦੀ ਬੀਬੀ ਫਾਤਮਾ ਕਰਕੇ ਬਾਂਹ ਖੜੀ, ਕਿ ਮੈਂ ਕੀ ਰੱਬਾ ਤੇਰਾ ਫੇੜਿਆ, ਮੇਰੀ ਜੋੜੀ ਖਾਕ ਰਲੀ, ਅੱਜ ਦਾ ਵਾਰ ਬਚਾ ਲੈ ਭਲਕੇ ਸਿਆਲੀ ਜਾ ਵੜੀ। ਸਾਡੇ ਤੇ ਇੱਥੇ ਖਤਮ ਹੋ ਜਾਂਦਾ ਵੈਸੇ। ਚਲੋ ਅੱਗੇ ਤੁਸੀਂ ਪੜੋ, ਇੱਕ ਅੱਗੇ ਪੜੋ, ਬੰਦ ਪੜ੍ਹਦੇ ਮਿਸ ਜਾਓ। ਕਰ ਗਏ ਹੋ ਅਮਰਜੀਤ ਵਿਆਹੀ ਜੀ, ਹੋਵੇ ਛੱਡ ਦੇਵਾਂ ਮੰਗ ਨਾ ਅਮਰਜੀਤ ਛੱਡੀ ਜੀ ਜਾ। ਸੌਰੀ ਤੁਹਾਨੂੰ ਦੱਸਿਆ ਨਾ ਜੀ, ਤੁਹਾਡਾ ਸਾਡਾ ਫਰਕ ਹੈ, ਸਾਡਾ ਨਹੀਂ, ਇਸ ਉਹ ਤਰ੍ਹਾਂ ਡਾਕਟਰ ਸਾਹਿਬ ਚੱਲ ਰਿਹਾ। ਲਿਖਿਆ ਸੀ ਆਪਣਾ ਕਿ ਸਹੀ ਹਾਂਜੀ, ਨਹੀਂ ਸਾਹਿਬ ਇਸੇ ਜਿਵੇਂ ਤਰ੍ਹਾਂ ਉਹਨਾਂ ਦੇ ਚੱਲ ਰਿਹਾ। ਲਿਖੇ, ਰਾਜਾ ਦੇਖੋ ਸਹੀ ਜੁੜੇ ਸਾਹਿਬ ਰਾਜ ਜਿਵੇਂ ਹੋ। ਉਹਨਾਂ ਦਾ ਲਿਖਿਆ ਹੈ ਨਾ, ਉਹਨਾਂ ਨੂੰ ਪੜ੍ਹਨ ਦਿਓ। ਉਹਨਾਂ ਡਾਕਟਰ ਸਾਹਿਬ ਕੋਲ ਇਹ ਜਿਹੜਾ ਬੰਦ ਮਿਸ ਹੋ ਟੈਕਸਟ ਹੈ ਰਿਹਾ ਉਹਨਾਂ ਵਿੱਚੋਂ। ਨੂੰ ਪੜ੍ਹਨ ਦਿਓ। ਹਾਂਜੀ, ਵਿਆਹ ਹੋਵੇ ਛੱਡ ਦੇਵਾਂ ਮੰਗ ਨਾ ਛੱਡੀ ਜਾ। ਚਲੋ ਜੀ ਅੱਗੇ। ਅੱਛਾ ਜੀ, ਇੱਕ ਮਿੰਟ। ਜੇਕਰ ਵਿਆਹੀ ਮੰਗ ਮੈਂ ਛੱਡ ਦਿਆਂ, ਜੇਕਰ ਮੰਗ ਮੈਂ ਛੱਡ ਦੇਵਾਂ, ਲੱਗੇ ਖਰਲਾ ਨੂੰ ਲਾਜ, ਪੁੱਤ ਮਿਰਜ਼ਾ ਨੂੰ ਸਾਹਿਬਾਂ ਸਾਡੀ ਟੁਰਨੀ ਜੱਗ ਵਿੱਚ ਵਾਰ, ਚੜ੍ਹਦੇ ਮਿਰਜ਼ੇ ਖਾਨ ਨੂੰ ਮਾਂ ਮਤ ਦੇਂਦੀ ਖੜੀ, ਯਾਰਾਂ ਚੋਰਾਂ ਵਿੱਚ ਬੈਠ ਕੇ ਗੱਲ ਨਾ ਕਰੀਏ ਖਰੀ, ਅੱਜ ਦਾ ਵਾਰ ਬਚਾ ਲੈ ਭਲਕੇ ਸਿਆਲੀ ਜਾ ਵੜੀ। ਅੱਛਾ, ਅੱਗੇ ਸ਼ੁਰੂ ਰੱਖਾਂ ਜੀ। ਹਾਂਜੀ ਰੱਖੋ, ਸ਼ੁਰੂ ਰੱਖੋ। ਅੱਗੋਂ ਮਿਰਜ਼ਾ ਬੋਲਿਆ, ਦੇਵਾਂ ਸੱਚ ਸੁਣਾ, ਘਰ ਵੰਜਲ ਦੇ ਜੰਮਿਆਂ ਦਿੱਤੀ ਕੁੱਲ ਸੰਵਾਰ, ਸੱਦਿਆਂ ਸਾਹਿਬਾਂ ਸਿਆਲ ਕੀਕਰ ਦੇਵਾਂ ਜਵਾਬ, ਜਿਉਂਦਾ ਰਿਹਾ ਤਾਂ ਆਮਿਲਾਂ ਮਤ ਛੋੜਿਓ ਆਸ। ਮਿਰਜ਼ਾ ਸਿਆਲਾਂ ਨੂੰ ਬਸ ਇੱਥੇ ਤੁਰ ਰੁਕ ਪਿਆ। ਜਾਓ, ਬਸ ਇੱਥੇ ਠੀਕ ਰੁਕ ਹੈ, ਜਾਓ। ਠੀਕ ਹੈ ਜੀ। ਗੋਰੀ ਝੂਰੇ ਰੂਪ ਨੂੰ ਪੈਰਾਂ ਝੂਰੇ ਮੋਰ, ਇਹ ਇਸੇ ਬੰਦ ਚ ਹੀ ਆਉਂਦਾ ਹੈ। ਜੇ ਤੁਹਾਡੇ ਕੋਲ ਨਹੀਂ ਹੈਗਾ ਤੇ ਤੁਸੀਂ ਸੁਣ ਲਓ। ਚੜ੍ਹਦੇ ਮਿਰਜ਼ੇ ਖਾਨ ਨੂੰ ਮਾਂ ਮਤ ਦਿੰਦੀ ਖੜੀ, ਸੱਪਾਂ ਸ਼ੇਰਾਂ ਦੀ ਦੋਸਤੀ ਨਾ ਕਰ ਭਾਈ ਅੜੀ। ਇਹ ਤੇ ਤੁਹਾਨੂੰ ਸਾਰਿਆਂ ਨੂੰ ਸਮਝ ਆ ਰਹੀ ਹੈ। ਜ਼ਿੱਦ ਨਾ ਕਰ। ਤੀਜਾ ਕੜਾਹੀ ਹੈ ਤੇਲ ਦੀ, ਸਰ ਪਰ ਲਾੜ ਜਲੀ। ਮਤਲਬ ਇਹ ਕੜਾਹੀ ਤੇਲ ਦੀ ਵਾਂਗ ਗਰਮ ਹੋਈ ਹੈ ਸਿਚੁਏਸ਼ਨ, ਤੇ ਸਿਰ ਤੇ ਲਾੜ ਤੇ ਬਣ ਰਹੀ ਹੈ। ਮਤਲਬ ਮਰਨ ਨੂੰ ਤੂੰ ਦਾ ਤਿਆਰੀ ਹੋ ਰਹੀ ਹੈ। ਮੂਸਾ ਭੱਜਿਆ ਮੌਤ ਤੋਂ, ਉਸਦੇ ਅੱਗੇ ਮੌਤ ਖੜੀ, ਪਰਬਤ ਭੁਰਦੇ ਟੱਕਰੀ, ਲੰਘਣ ਕਿਹੜੀ ਗਲੀ। ਪਰਬਤ ਜਿਹੜੇ ਨੇ ਉਹ ਆਪਸ ਵਿੱਚ ਟੱਕਰ ਖਾ ਗਏ ਤੇ ਭੁਰ ਰਹੇ ਨੇ, ਟੁੱਟ ਰਹੇ ਨੇ, ਤੇ ਉਹਦੇ ਨਾਲ ਜਿਹੜੀ ਗਲੀ ਹੈ ਉਹ ਬੰਦ ਹੋ ਗਈ ਹੈ। ਰੋਂਦੀ ਪਈ ਬੀਬੀ ਫਾਤਮਾ, ਮੇਰੇ ਸਿਰ ਤੇ ਬਾਂਹ ਖੜੀ। ਸਿਰ ਤੇ ਬਾਂਹ ਇਸ ਤਰ੍ਹਾਂ ਮਤਲਬ ਰੱਖ ਕੇ ਉਹ ਰੋ ਰਹੀ ਹੈ। ਮੈਂ ਕੀ ਰੱਬਾ ਤੇਰਾ ਭੈੜਿਆ, ਮੈਂ ਤੇਰਾ ਕੀ ਮਤਲਬ ਭੈੜਾ ਕੰਮ ਕੀਤਾ ਸੀ ਤੇਰੇ ਨਾਲ। ਮੇਰੀ ਜੋੜੀ ਖਾਕ ਰਲੀ, ਮੇਰੀ ਪੁੱਤਰਾਂ ਦੀ ਜੋੜੀ ਸੀ ਉਹ ਮਿੱਟੀ 'ਚ ਮਿਲ ਗਈ ਹੈ, ਯਾਨੀ ਹਸਨ ਤੇ ਹੁਸੈਨ। ਅੱਜ ਦਾ ਵਾਰਾ ਬਚਾ ਲੈ ਭਲਕੇ ਸਿਆਲੀ ਜਾ ਵੜੀ। ਅੱਜ ਨਾ ਜਾ, ਬਸ ਮਤਲਬ ਅੱਜ ਦਾ ਵਾਰ ਜਿਹੜਾ ਉਹ ਖੁਦਾ ਲੈ, ਤੇ ਫੇਰ ਤੂੰ ਕੱਲ ਭਲਕੇ ਸਿਆਲੀ ਜਾ ਵੜੀ, ਕੱਲ ਤੂੰ ਸਿਆਲਾਂ ਦੇ ਚਲੀ ਜਾਈਂ। ਵਿਆਹ ਹੋਵੇ ਛੱਡ ਦੇਵਾਂ ਮੰਗ ਨਾ ਛੱਡੀ ਜਾ। ਜੇ ਉਹ ਮੇਰੀ ਬੀਵੀ ਹੁੰਦੀ, ਵਿਆਹ ਉਹਦੇ ਨਾਲ ਮੇਰਾ ਹੁੰਦਾ, ਫੇਰ ਤੇ ਮੈਂ ਛੱਡ ਦਿੰਦਾ ਉਹਨੂੰ, ਪਰ ਜਿਹੜੀ ਮੰਗੇਤਰ ਹੈ ਉਹਨੂੰ ਮੰਗ ਨਹੀਂ ਛੱਡੀ ਜਾਂਦੀ। ਜੇਕਰ ਮੰਗ ਮੈਂ ਛੱਡ ਦਿਆਂ, ਲੱਗੇ ਖਰਲਾਂ ਨੂੰ ਲਾਜ, ਪੁੱਤ ਮਿਰਜ਼ਾ ਨੌ ਸਾਹਿਬਾਂ ਸਾਡੀ ਜੱਗ ਵਿੱਚ ਕਰਨੀ ਵਾਰ। ਮਤਲਬ ਜੇ ਮੇਰਾ ਪੁੱਤ ਜੇ ਪੁੱਤ ਮਿਰਜ਼ਾ ਹੋਵੇ ਤੇ ਨੌ ਸਾਹਿਬਾਂ ਹੋਵੇ, ਤੇ ਸਾਡੇ ਜੱਗ ਵਿੱਚ ਕਰਨੀ ਵਾਰ, ਤੇ ਇਹ ਸਾਡੇ ਤੇ ਸਾਰੇ ਜੱਗ ਵਿੱਚ ਸਾਡੇ ਤੇ ਵਾਰ ਹੋਏਗਾ। ਚੜ੍ਹਦੇ ਮਿਰਜ਼ੇ ਖਾਨ ਨੂੰ ਮਾਂ ਮਤ ਦਿੰਦੀ ਖੜੀ, ਯਾਰਾਂ ਚੋਰਾਂ ਵਿੱਚ ਬੈਠ ਕੇ ਗੱਲ ਨਾ ਕਰੀਏ ਖਰੀ। ਇਹ ਵੈਸੇ ਅੱਛਾ ਮਿਸਰਾ ਹੈ। ਜ਼ਬਰਦਸਤ। ਹਾਂਜੀ, ਗੱਲ ਨਾ ਕਰੀਏ ਖਰੀ,
ਅੱਜ ਦਾ ਵਾਰਾ ਵਿਚਾਲ ਹੈ, ਭਲਕੇ ਸਿਆਲੀ ਜਾ ਵੜੀ। ਅੱਗੋਂ ਮਿਰਜ਼ਾ ਬੋਲਿਆ, ਦੇਵਾਂ ਸੱਚ ਸੁਣਾ। ਘਰ ਵੰਜਲ ਦੇ ਜੰਮਿਆ, ਦਿੱਤੇ ਕੁਲ ਸਵਾਰ। ਦਿੱਤੇ ਕੁਲ ਸਵਾਰ ਮਤਲਬ ਕੁਲ ਦਾ ਮਤਲਬ ਕਬੀਲਾ, ਟ੍ਰਾਈਬ। ਤੇ ਜਿਹੜਾ ਕਬੀਲਾ ਸੀ ਉਹ ਸੱਜ ਗਿਆ ਜਦੋਂ ਮੈਂ ਘਰ ਵੰਜਲ ਦੇ ਜੰਮਿਆ। ਸਦਾ ਸੱਦਿਆ ਸਿਆਲਾਂ ਸਾਬਾਂ ਸਿਆਲ, ਕੀਕਰ ਦੇਵਾਂ ਜਵਾਬ। ਸਭ ਸਿਆਲਾਂ ਦੀ ਜਿਹੜੀ ਸਾਹਿਬਾਂ ਹੈ ਉਹਨੇ ਮੈਨੂੰ ਸੱਦਿਆ ਤੇ ਮੈਂ ਉਹਨੂੰ ਨਾ, ਜਵਾਬ ਦਾ ਮਤਲਬ ਨਾ ਕਿਵੇਂ ਕਰ ਦਿਆਂ। ਜਿਉਂਦਾ ਰਿਹਾ ਤੇ ਆਮਲਾ ਮਤ ਛੋੜਿਓ ਆਸ। ਚਲੋ ਜੀ ਅੱਗੇ ਕਿੰਨੇ ਪੜ੍ਹਨਾ ਹੈ? ਡਾਕਟਰ ਸਾਹਿਬ ਜਸਟ ਫॉर ਐਜੂਕੇਸ਼ਨਲ ਪਰਪਸ, ਇਹ ਜਿਹੜਾ ਦੂਸਰੇ ਬੰਦ ਦਾ ਪਹਿਲਾ ਸ਼ੇਰ ਹੈ, ਮੂਸਾ ਭੱਜਿਆ ਮੌਤ ਤੋਂ, ਉਸ ਦੇ ਅੱਗੇ ਮੌਤ ਖੜੀ, ਇਹ ਹਾਂ ਇਹ ਕੋਈ ਹੋਰ ਵੀ ਕਈਆਂ ਥਾਵਾਂ ਤੇ ਮੈਂ ਸੁਣਿਆ ਹੈ। ਲੇਕਿਨ ਇਹਦਾ ਮੈਂ ਕੋਈ ਹਿਸਟੋਰੀਕਲ ਰੈਫਰੈਂਸ ਨਹੀਂ ਕਦੀ ਸੁਣਿਆ, ਕਿਧਰੇ ਵੀ ਪੜਿਆ ਕੋਈ ਹੈ ਇਹਦਾ। ਮੈਂ ਸਭ ਵਾਸਤੇ ਕਹਿ ਰਿਹਾ, ਖਾਸ ਤੌਰ ਤੇ ਮੈਂ ਇਹ ਸੁਣਿਆ, ਹੋਰ ਵੀ ਕਈਆਂ ਥਾਵਾਂ ਤੋਂ ਪੜਿਆ। ਹਾਂ, ਲੇਕਿਨ ਮੂਸਾ ਡਰਿਆ ਮੌਤ ਤੋਂ, ਅੱਗੇ ਮੌਤ ਖੜੀ। ਹਾਂਜੀ ਲੇਕਿਨ ਇਹਦਾ ਕੋਈ ਮੈਨੂੰ ਹਿਸਟੋਰੀਕਲ ਰੈਫਰੈਂਸ ਮੈਂ ਨਹੀਂ ਕਿਤੇ ਦੇਖਿਆ। ਬਸ ਠੀਕ ਹੈ, ਤਾਂ ਮਤਲਬ ਮੈਂ ਸਹੀ ਅੜਿਆ ਵਾਂ। ਹਾਂਜੀ ਚਲੋ ਜੀ ਅੱਗੇ। ਠੀਕ ਹੈ ਜੀ, ਅੱਗੇ ਜੀ ਕਿੰਨੇ ਪੜਨਾ ਜੀ? ਸਿਆਲਾਂ, ਮਿਰਜ਼ਾ ਸਿਆਲਾਂ ਨੂੰ ਟੁਰ ਪਿਆ। ਮਿਰਜ਼ਾ ਮੌਤ ਕੋਲ ਹਾਂ ਕੋਈ ਨਹੀਂ ਪੜੋ ਡਰਿਆ ਸੀ। ਤੇ ਪੜੋ, ਜਿੰਨੇ ਹੀ ਪੜਨਾ ਸ਼ੁਰੂ ਕਰ ਦਿਓ। ਠੀਕ, ਮੈਂ ਪੜ੍ਹਦਾ। ਮਿਰਜ਼ਾ ਸਿਆਲਾਂ ਨੂੰ ਟੁਰ ਪਿਆ। ਮਿਰਜ਼ਾ ਸਿਆਲਾਂ ਨੂੰ ਟੁਰ ਪਿਆ, ਚੱਲਿਆ ਹੈ ਅਸਵਾਰ। ਮਿਰਜ਼ਾ ਪੁੱਛੇ ਪੀਲੂ ਸ਼ਾਇਰ ਨੂੰ, ਦੱਸੀ ਸ਼ਗਨ ਵਿਚਾਰ। ਪੀਲੂ ਬੈਠਾ ਖੂਹ ਤੇ, ਕਰਕੇ ਲੱਖ ਤਦਬੀਰ। ਕੰਜਨ ਬੱਧਾ ਤਕਲਾ, ਤਕਲੇ ਬੱਧਾ ਤੀਰ। ਲੱਖ ਪਠਾਣਾ ਮੇਲਿਆ, ਕਰੜੇ ਲੱਖ ਘੱਟ ਪੁਰਾਣਾ। ਜੰਜੀਰ। ਸਾਡੇ ਪਠਾਣਾ ਲਿਖਿਆ ਜੀ। ਅੱਛਾ ਚਲੋ ਕਮੀਆਂ ਮੁੰਡ ਭਤੂੜੀਆਂ, ਜਿਵੇਂ ਬਾਦਸ਼ਾਹ ਮੁੱਢ ਵਜ਼ੀਰ। ਕੁੱਤਾ ਹੱਠ ਹੱਠ ਕਰ ਰਿਹਾ, ਜਿਵੇਂ ਦਰ ਵਿੱਚ ਖੜਾ ਫਕੀਰ। ਟਿੰਡਾਂ ਗੇੜਮ ਗੇੜੀਆਂ, ਭਰ ਭਰ ਡੋਲਣ ਲਈ। ਅੱਗੇ ਵੀ ਪੜ੍ਹਨਾ ਜੀ? ਹਾਂਜੀ ਪੜ੍ਹ ਦਿਓ ਅੱਗੇ ਵੀ। ਅੱਗੋਂ ਮਿਰਜ਼ਾ ਬੋਲਿਆ, ਤੈਨੂੰ ਦਿਆਂ ਸੁਣਾ। ਤੇਰੀਆਂ ਗੱਡਾਂ ਝੂਠੀਆਂ, ਇੱਕ ਵੀ ਮੰਨਦਾ ਨਾ। ਇੰਨੇ ਖੜਕੇ ਵਾਲੇ ਆਦਮੀ, ਕਬਰੀ ਜਾ ਪਏ। ਜੇ ਭਲੀ ਚਾਹੁੰਦਾ ਜ਼ਿੰਦਗੀ, ਅਗਾਹਾਂ ਪੈਰ ਨਾ ਦੇ। ਰਸਤੇ ਪੈ ਜਾਓ ਰਾਹੀਓ, ਡੰਡੀ ਪੈਰ ਨਾ ਘੱਟ। ਜਿਸ ਦਿਨ ਸਾਹਾ ਸਾਧਿਆ, ਲੱਗੀ ਦਿਨ ਦੇ ਖੱਤ। ਘਰ ਮਿਰਜ਼ੇ ਦੇ ਆ ਕੇ, ਪਾਉਂਦੇ ਸਾਹਿਬ ਦੀ ਦੱਸ। 5 ਰੁਪਏ ਇੱਕ ਪੱਤੀਆਂ, ਨਾ ਵੱਧ ਜਾਂ ਨਾ ਘੱਟ। ਤੁਹਾਡੀ ਬਾਰੇ ਘੋੜੀਆਂ। ਤੁਹਾਡੇ ਬਾਰ ਘੋੜੀਆਂ, ਮੇਰੀ ਬੱਖੀ ਦਾ ਪਤਲਾ ਲੱਕ। ਆ ਲਓ ਰੁਪਇਆ ਸਲਾਮੀ ਦਾ, ਤੁਹਾਨੂੰ ਅੱਗੇ ਨਾ ਆਈ ਮੱਤ। ਸੁਮ ਬੱਕੀ ਦੇ ਖੜਕਦੇ, ਜਿਉਂ ਲੋਹੇ ਟੈਨ ਪਿਘਾਣ। ਦੁਮ ਬੱਕੀ ਦੀ ਇੰਝ ਫਿਰੇ, ਜਿਉਂ ਚੋਰੀ ਕਰੇ ਗੁਲਾਮ। ਬਸ ਇੱਥੇ ਰੁਕ ਜਾਓ, ਇੱਥੇ ਰੁਕ ਜਾਓ। ਮਿਰਜ਼ਾ ਸਿਆਲਾਂ ਨੂੰ ਟੁਰ ਪਿਆ, ਚੱਲਿਆ ਹੋ ਅਸਵਾਰ। ਮਿਰਜ਼ਾ ਪੁੱਛੇ ਪੀਲੂ ਸ਼ਾਇਰ ਨੂੰ, ਦੱਸੀ ਸ਼ਗਨ ਵਿਚਾਰ। ਚੰਗੀ ਘੜੀ ਦਾ ਮਤਲਬ ਤੂੰ ਦੱਸ ਮੈਨੂੰ। ਪੀਲੂ ਬੈਠਾ ਖੂਹ ਤੇ ਕਰਕੇ ਲੱਖ ਤਦਬੀਰ। ਅੱਗੇ ਜਿਹੜੀਆਂ ਲਾਈਨਾਂ ਨੇ, ਜਿਹੜੀ ਖੂਹ ਦੇ ਹਿੱਸਿਆਂ ਦੀ ਜਿਹੜੀ ਗੱਲ ਹੋਈ ਹੈ, ਉਹ ਜ਼ੁਬੈਰ ਸਾਹਿਬ ਨੇ ਨਕਸ਼ਾ ਭੇਜਿਆ। ਜ਼ੁਬੈਰ ਸਾਹਿਬ ਇੱਕ ਵਾਰੀ ਹੋਰ ਭੇਜ ਦੇਣਾ, ਗਰੁੱਪ ਦੇ ਵਿੱਚ ਕਰ ਦੇਣਾ। ਇਹ ਜਿਹੜੀਆਂ ਬਣਿਆ ਉਸ ਤਰ੍ਹਾਂ ਕੋਈ ਕਹਿੰਦਾ ਡਰਾਇੰਗ ਨਹੀਂ ਹੈਗੀ, ਹੱਥ ਨਾਲ ਬਣਿਆ। ਕੋਈ ਨਹੀਂ, ਜਿਸ ਤਰ੍ਹਾਂ ਵੀ ਹੈਗਾ ਉਹ ਤੁਸੀਂ ਭੇਜ ਦੇਣਾ। ਇਹਦੀ ਦੱਸੋ, ਮੈਂ ਵੀ ਇੱਕ ਡਰਾਇੰਗ ਬਣਾ ਕੇ ਮੈਂ ਵੀ ਇੱਕ ਪੋਸਟ ਕੀਤੀ ਸੀ। ਔਰ ਇਹਦੇ ਬਾਰੇ ਮੈਂ ਕਹਿਣਾ ਸੀਗਾ ਕਿ ਪੀਲੂ ਨੇ ਜਿੱਦਾਂ ਡਾਇਲੋਗ ਪੇਸ਼ ਕੀਤਾ ਕਿ ਮਿਰਜ਼ਾ ਉਹਨੂੰ ਪੁੱਛ ਰਿਹਾ ਔਰ ਪੀਲੂ ਖੂਹ ਤੇ ਬੈਠਾ, ਇਹ ਐਗਜ਼ਾਮਪਲ ਮੈਟਾਫਰ ਪੇਸ਼ ਕੀਤਾ। ਮੈਂ ਉਹਦੇ ਬਾਰੇ ਕੁਝ ਕਹਿਣਾ ਸੀ ਜੀ ਕਹੋ।
ਉਹ ਇਹ ਹੈ ਕਿ ਜਿਹੜਾ ਖੂਹ ਦਾ ਡਿਜ਼ਾਈਨ ਹੈ, ਖੂਹ ਦੇ ਦੋਵਾਂ ਸਾਈਡਾਂ ਦੇ ਉੱਤੇ ਕੰਧਾਂ ਹੁੰਦੀਆਂ ਨੇ ਦੋ, ਉਹਨਾਂ ਦੇ ਉੱਪਰ ਦੀ ਇੱਕ ਲੱਕੜੀ ਦੀ ਕਾਂਜਣ ਪਾਈ ਹੁੰਦੀ, ਜਿਹੜਾ ਕਿ ਮੈਂ ਸਮਝਦਾ ਕਿ ਦੋ ਕੰਧਾਂ ਨੇ ਜੋ ਆਲੇ ਦੁਆਲੇ, ਉਹ ਨੇ ਮਰਦ ਔਰ ਔਰਤ, ਔਰ ਕਾਂਜਣ ਜਿਹੜੀ ਹੈ ਉਹ ਇੱਕ ਰਿਲੇਸ਼ਨ ਹੈ ਉਹਨਾਂ ਦੇ ਆਪਸ ਦੇ ਵਿੱਚ। ਤੇ ਸੈਂਟਰ ਦੇ ਵਿੱਚ ਜਿਹੜਾ ਉਹ ਲੰਬਾ ਵਰਟੀਕਲ ਧੁਰਾ ਹੁੰਦਾ, ਉਹ ਉਹਨਾਂ ਦੇ ਪਿਆਰ ਇਸ਼ਕ ਔਰ ਮੁਹੱਬਤ ਦਾ ਉਹ ਇੱਕ ਧੁਰਾ ਹੈ, ਜਿਹਨੂੰ ਕਿ ਸਮਾਜ ਨੇ ਇਹਦੇ ਵਿੱਚ ਲਿਖਿਆ ਹੈ ਕਿ ਜ਼ੰਜੀਰਾਂ ਪਾ ਕੇ ਤੇ ਸੰਗਲ ਲਾ ਕੇ ਤੇ ਗਾਦੀ ਦੇ ਨਾਲ ਕੰਟਰੋਲ ਕੀਤਾ ਹੁੰਦਾ ਉਹਦੇ ਪਿਆਰ ਦੇ ਧੁਰੇ ਨੂੰ। ਔਰ ਗਾਦੀ ਜਿਹੜੀ ਆ ਉੱਥੋਂ ਹੀ ਇਨਪੁਟ ਜਿਹੜੀ ਹੁੰਦੀ ਸਾਰੀ, ਉਹਨੂੰ ਚਲਾਉਣ ਦੇ ਨਾਲ ਹੀ ਖੂਹ ਅੱਗੇ ਚੱਲਦਾ। ਔਰ ਅੱਗੇ ਫਿਰ ਕਨੈਕਸ਼ਨ ਜਿਹੜੇ ਹੁੰਦੇ ਨੇ ਨਾ, ਇੱਕ ਸਰਕਲ ਹੁੰਦਾ ਹੋਰੀਜ਼ੋਨਟਲ ਤੇ ਇੱਕ ਵਰਟੀਕਲ ਹੁੰਦਾ, ਤੇ ਇੱਕ ਬਹੁਤ ਵੱਡਾ ਧੁਰਾ ਜਾ ਕੇ ਫਿਰ ਅੱਗੇ ਪਿੰਡਾਂ ਦੇ ਵਿੱਚੋਂ ਆਊਟਪੁੱਟ ਹੁੰਦੀ ਜਿਹੜੀ ਪਾਣੀ। ਔਰ ਮੈਂ ਇਹ ਸਮਝਦਾ ਕਿ ਉਹਨਾਂ ਦੇ ਇਸ਼ਕ ਔਰ ਪਿਆਰ ਮੁਹੱਬਤ ਨੂੰ ਇਹਨਾਂ ਜ਼ੰਜੀਰਾਂ ਦੇ ਨਾਲ ਕੰਟਰੋਲ ਕੀਤਾ ਪਿਆ ਕਿ ਜਿਹੜੀ ਆਊਟਪੁੱਟ ਹੁੰਦੀ ਆ ਉਸ ਪਿਆਰ ਦੀ ਜਾ ਕੇ, ਉਹ ਫਿਰ ਉਹ ਹੰਝੂ ਤੇ ਨੀਰ ਹੀ ਟਿੰਡਾਂ ਵਗਾਉਂਦੀਆਂ ਨੇ। ਔਰ ਉਹਦੇ ਦੌਰਾਨ ਜਿਹੜਾ ਕੁੱਤਾ ਹੈ, ਇਹ ਕੁੱਤਾ ਬਹੁਤ ਅਹਿਮ ਚੀਜ਼ ਹੈ ਇਹਦੇ ਡਿਜ਼ਾਈਨ ਦੇ ਵਿੱਚ, ਕਿ ਬਾਰ-ਬਾਰ ਟਿਕ ਟਿਕ ਤੁਹਾਨੂੰ ਵਾਰਨ ਕਰੀ ਜਾ ਰਿਹਾ ਕਿ ਇਹ ਗੱਲ ਗਲਤ ਹੋ ਰਹੀ। ਉਹ ਫਕੀਰ ਲੋਕ ਨੇ ਜਾਂ ਫਿਰ ਐਸੇ ਲੋਕ ਨੇ ਜਿਹੜੇ ਕਿ ਵਾਰਨ ਕਰਦੇ ਨੇ, ਇਹ ਗੱਲ ਗਲਤ ਹੋਈ ਚਲੀ ਜਾ ਰਹੀ ਆ। ਮੇਰਾ ਖਿਆਲ ਕੁੱਤੇ ਦਾ ਰੋਲ ਅਹਿਮ ਹੈ ਇਸ ਸੁਸਾਇਟੀ ਦਾ ਪਿਆਰ ਮੁਹੱਬਤ ਤੇ ਕੰਟਰੋਲ ਜੋ ਹੋ ਰਿਹਾ। ਇੰਨੀ ਗੱਲ ਕਰਨੀ ਸੀ। ਬਸ ਠੀਕ ਹੈ। ਇਹ ਮਤਲਬ ਵੈਸੇ ਤੇ ਇਹ ਹੈ ਨਾ ਕਿ ਪੀਲੂ ਕਹਿ ਰਿਹਾ ਕਿ ਇਹ ਸੁਸਾਇਟੀ ਦਾ ਜਿਹੜਾ ਚੱਲਣਾ ਹੈ, ਜਨਰਲੀ ਉਹ ਖੂਹ ਦੀ ਤਰ੍ਹਾਂ ਜੋ ਚੱਲ ਰਿਹਾ ਉਹਨੇ ਉਂਝ ਹੀ ਚੱਲਣਾ ਹੈ। ਹਾਂਜੀ। ਤੇ ਤੂੰ ਮਤਲਬ ਬੇਸਿਕਲੀ ਉਹ ਉਹਨੂੰ ਇਹ ਕਹਿ ਰਿਹਾ ਹੈ ਕਿ ਤੂੰ ਜੋ ਉਹ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਨਾ, ਉਹ ਟੁੱਟ ਨਹੀਂ ਸਕਦਾ। ਮਤਲਬ ਜਿਵੇਂ ਤੂੰ ਜਾ ਕੇ ਸਾਹਿਬਾਂ ਨੂੰ ਲਿਆਉਣਾ ਚਾਹੁੰਦਾ ਹੈ, ਉਧਾੜਨਾ ਚਾਹੁੰਦਾ ਹੈ, ਇੰਜ ਜਿਹੜਾ ਉਹ ਇੰਜ ਨਹੀਂ ਹੁੰਦਾ, ਬਲਕਿ ਇਹ ਇੱਕ ਪੂਰਾ ਬੱਝਾ ਹੋਇਆ ਨਿਜ਼ਾਮ ਹੈ, ਜਿਵੇਂ ਖੂਹ ਦਾ ਨਿਜ਼ਾਮ ਹੁੰਦਾ ਹੈ। ਉਹ ਬਾਕੀ ਜਿਹੜੀ ਤੁਹਾਡੀ ਤਸ਼ਰੀਹ ਆ ਉਹ ਠੀਕ ਹੈ ਉਹਦੇ ਵਿੱਚ। ਉਹ ਬਹੁਤ ਵੱਡੀ ਐਗਜ਼ਾਮਪਲ ਮੇਰੇ ਖਿਆਲ ਉਹਨੇ ਪੁਆਇੰਟ ਆਊਟ ਵੀ ਕੀਤੀ ਕਿ ਉਹ ਬੈਠਾ ਔਰ ਦੇਖ ਕੇ ਉਹਨੂੰ ਦੱਸ ਰਿਹਾ ਮਿਰਜ਼ੇ ਨੂੰ। ਹਾਂਜੀ, ਇਸੇ ਵਾਸਤੇ ਮਿਰਜ਼ਾ ਕਹਿੰਦਾ ਹੈ ਨਾ ਕਿ ਅੱਗੋਂ ਮਿਰਜ਼ਾ ਬੋਲਿਆ, ਤੈਨੂੰ ਦਿਆਂ ਸੁਣਾ ਤੇਰੀਆਂ ਗੱਲਾਂ ਝੂਠੀਆਂ, ਇੱਕ ਵੀ ਮੰਨਦੀ ਨਾ। ਉਹ ਬਿਲਕੁਲ ਨਹੀਂ ਮੰਨਦਾ ਉਹਦੀ ਗੱਲ। ਖੜਕੇ ਵਾਲੇ ਆਦਮੀ, ਮਤਲਬ ਜਿਹੜੇ ਬੜੇ ਇੰਪ੍ਰੈਸਿਵ ਲੋਕ ਸਨ, ਜਿਨ੍ਹਾਂ ਦੀ ਬੜੀ ਚਲਦੀ ਸੀ। ਇਸ ਲਾਈਨ ਦਾ ਇੱਕ ਪੁੱਛਣਾ ਸੀਗਾ ਕਿ ਵਿੱਚ ਆਉਂਦੀ ਇੱਕ ਲਾਈਨ ਕਿ ਕਮੀਆਂ ਮੁੰਡ ਤਤੂਰੀਆਂ ਜਿਵੇਂ ਬਾਦਸ਼ਾਹ ਮੁੱਢ ਵਜ਼ੀਰ। ਕਮੀਆਂ ਮੁੱਢ ਤਤੂਰੀਆਂ ਜਿਵੇਂ ਬਾਦਸ਼ਾਹ ਮੁੱਢ। ਇਹ ਉਹ ਮਸਲਾ ਇਹ ਹੈ ਕਿ ਜਿਹੜਾ ਉਹ ਖੂਹ ਦਾ ਜਿਹੜਾ ਨਕਸ਼ਾ ਹੈ ਨਾ, ਉਹਦੇ ਵਿੱਚ ਤਤੂਰੀਆਂ ਕਿਹੜੀਆਂ ਨੇ, ਤੇ ਫਿਰ ਉਹ ਕਮੀਆਂ ਉਹਦੇ ਵਿੱਚ ਕਿਹਨਾਂ ਨੂੰ ਕਿਹਾ ਜਾਂਦਾ, ਖੂਹ ਦੇ ਵਿੱਚ ਕਿਹੜੇ ਪਾਰਟ ਨੂੰ ਕਮੀਆਂ ਕਿਹਾ ਜਾਂਦਾ, ਕਿਹੜੇ ਪਾਰਟ ਨੂੰ ਤਦੂਰੀਆਂ ਕਿਹਾ ਜਾਂਦਾ। ਮੇਰੇ ਸਾਹਮਣੇ ਤਾਂ ਨਕਸ਼ਾ ਨਹੀਂ ਹੈਗਾ। ਮੈਂ ਇਹ ਸਮਝਦਾ ਕਿ ਜਿਹੜੇ ਕੰਮ ਕਰਦੇ ਨੇ ਖੂਹ ਦੇ ਆਲੇ ਦੁਆਲੇ, ਉਹਨਾਂ ਨੂੰ ਇੱਕ ਕਿਸਮ ਦਾ ਨਸ਼ੇ ਦੇ ਨਾਲ ਉਹ ਉਹਨਾਂ ਨੂੰ ਵਿੱਚ ਪਾਇਆ, ਜਿਵੇਂ ਕਿ ਬਾਦਸ਼ਾਹ ਦੇ ਅੱਗੇ ਵਜ਼ੀਰ ਹੱਥ ਜੋੜ ਕੇ ਕੰਮ ਕਰੀ ਜਾਂਦੇ ਨੇ। ਇਸੇ ਤਰ੍ਹਾਂ ਕਮੀ ਜਿਹੜੇ ਨੇ ਸਮਾਜ ਦੇ ਵਿੱਚ ਇੱਕ ਕਿਸਮ ਦੇ ਨਸ਼ੇ ਜਾਂ ਫਤੂਰ ਦੇ ਵਿੱਚ ਹੀ ਕੰਮ ਕਰੀ ਜਾਂਦੇ ਨੇ। ਨਸ਼ੇ ਦੇ ਬਜਾਏ ਮਜਬੂਰੀ ਕਹਿ ਸਕਦੇ ਹੋ। ਮਤਲਬ ਨਸ਼ੇ ਵਾਲੀ ਚੀਜ਼ ਹੈ ਨਾ, ਤਤੂਰੀਆਂ ਦਾ ਮਤਲਬ ਤਤੂਰਾ ਨਸ਼ੇ ਵਾਲੀ ਚੀਜ਼ ਹੈ। ਕਹਿ ਰਹੇ ਨੇ ਕਿ ਤਤੂਰੇ ਦਾ ਇੱਕ ਨਸ਼ਾ ਹੁੰਦਾ ਹੈ ਨਾ, ਤੇ ਉਹਨਾਂ ਨੇ ਤਤੂਰਾ ਪੀਤਾ ਹੋਇਆ ਕਮੀਆਂ ਨੇ। ਲੇਕਿਨ ਮੇਰਾ ਖਿਆਲ ਹੈ ਕਿ ਇਹ ਆਪਣਾ ਖੂਹ ਦੀ ਹੀ ਟਰਮੀਨੋਲੋਜੀ ਹੋਏਗੀ। ਨਹੀਂ ਸਰ, ਉਹਦੇ ਵਿੱਚ ਤਾਂ ਕੁਝ ਨਹੀਂ ਹੈਗਾ ਤਤੂਰੇ ਦਾ।
ਅੱਛਾ, ਜਿਸ ਦਿਨ ਸਾਹਾ ਸਾਧਿਆ ਲਾਗੀ ਦਿੰਦੇ ਘੱਤ, ਘਰ ਮਿਰਜ਼ੇ ਦੇ ਆ ਕੇ ਪਾਉਂਦਾ ਸਾਹੇ ਦੀ 10, 5 ਰੁਪਏ ਇੱਕ ਆ ਜਾਓ। ਤਾਂ ਨਾ ਵੱਧ ਨਾ ਘਟ, ਤੁਹਾਡੀ ਬਾਰੇ ਗੋੜੀਆਂ ਮੇਰੀ ਬੱਕੀ ਦਾ ਪਤਲਾ ਲੱਕ। ਤੁਹਾਡੇ ਬਾਰ ਦੀਆਂ ਘੋੜੀਆਂ ਜਿਹੜੀਆਂ ਨੇ ਉਹ ਘੋੜੀਆਂ ਨੇ, ਤੇ ਮੇਰੀ ਜਿਹੜੀ ਆ ਉਹ ਬੱਕੀ ਹੈ ਜਿਹਦਾ ਲੱਕ ਬਹੁਤ ਪਤਲਾ ਹੈ। ਆ ਲਓ ਰੁਪਈਆ ਸਲਾਮ ਦਾ, ਤੁਹਾਨੂੰ ਅੱਗੇ ਨਾ ਆਈ ਮੱਤ। ਸੁਮ ਬੱਕੀ ਦੇ ਖੜਕਦੇ ਜਿਵੇਂ ਲੋਹੇ ਪੈਣ ਦਗਾਣ। ਦਗਾਣ ਵੱਡਾ ਸਾਰਾ ਹਥੌੜਾ ਹੁੰਦਾ ਹੈ ਲੁਹਾਰਾਂ ਕੋਲ, ਜਿਹੜਾ ਸਭ ਤੋਂ ਵੱਡਾ ਹਥੌੜਾ ਹੁੰਦਾ ਉਹਨੂੰ ਦਗਾਣ ਕਹਿੰਦੇ ਨੇ। ਜਿਵੇਂ ਲੋਹੇ ਪੈਣ ਦਗਾਣ, ਜਿਵੇਂ ਲੋਹੇ ਦੇ ਉਹਦੇ ਜਿਹੜੀ ਬੱਕੀ ਹੈ ਉਹਦੇ ਜਿਹੜੇ ਸੁੰਭ ਨੇ, ਯਾਨੀ ਪੈਰ 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 ਜਿਨ੍ਹਾਂ 'ਚ ਉਹ ਸੁੰਭ ਲੱਗੇ ਹੁੰਦੇ ਨੇ, ਉਹ ਇੰਝ ਖੜਕਦੇ ਨੇ ਜਿਵੇਂ ਲੋਹੇ ਪੈਣ ਦਗਾਣ, ਜਿਵੇਂ ਲੋਹੇ ਨੂੰ ਦਗਾਣ ਜਿਹੜਾ ਉਹ ਕੁੱਟਦਾ ਹੈ। ਦੁਮ ਬੱਕੀ ਦੀ ਇਹ ਫਿਰੇ ਜਿਵੇਂ ਚੋਰੀ ਕਰੇ ਗੁਲਾਮ। ਇਹ ਤੂੰ ਇੰਟਰਪ੍ਰੀਟੇਸ਼ਨ ਹੈ, ਤੁਸੀਂ ਕਰ ਲਓ। ਅੱਗੇ ਚਲੋ ਜੀ, ਕਿੰਨੇ ਪੜ੍ਹਨਾ? मैं पढ़ देना डॉक्टर साहब जी, कोई नहीं पढ़ रहा, ਤੁਹਾਨੂੰ ਕੀ ਪਤਾ ਨਹੀਂ ਪੜ੍ਹ ਰਿਹਾ? वेट कर रहे हैं ਅਸੀਂ। ਹਾਂ, ਦੱਸੋ ਜੀ ਕਿੰਨੇ ਪੜ੍ਹਨਾ? ਮੈਂ ਪੜ੍ਹ ਦਿੰਦੀ ਹਾਂ ਜੀ, ਹਾਂ, ਪੜ੍ਹ ਦਿਓ। ਉਹ ਜਿੱਦਾਂ ਦਾ ਮੇਰੇ ਕੋਲ ਲਿਖਿਆ ਪਲੀਜ਼। ਜਿਉਂ ਬਸ ਤੁਸੀਂ ਹਾਂ। ਵਿੱਚੋਂ ਤੁਸੀਂ ਸਹੀ ਸਾਹਿਬ ਕੁਰਤ ਨਾ ਕਰਿਓ। ਮੂੰਹ ਨਾਲ ਲਾਹੇ ਪਗੜੀਆਂ, ਫਟ ਕੇ ਸੁੱਟੇ ਅਣਜਾਣ। ਬੱਕੀ ਲਾਈਆਂ ਪਗੜੀਆਂ, ਵੇਖੀ ਨਾ ਕਿਸੇ ਦੀ ਲਾਜ। ਲਾਈ ਮੇਰਾ ਨਾਈ ਮੇਰਾ ਮਾਰਿਆ, ਸ਼ਰਬਤ ਦਿੱਤਾ ਟੋਲ। ਪੁੱਛੇ ਨਾ ਪੈਂਦ ਮਾਮਲੇ, ਨਿਹੋ ਨਾ ਲੱਗਦੇ ਜ਼ੋਰ। ਗੱਲਾਂ ਕਰਨ ਸੁਖਾਲੀਆਂ, ਔਖੇ ਪਾਲਣੇ ਬੋਲ। ਮਿਰਜ਼ਾ ਸਿਆਲਾ ਮੁੜ ਆ ਗਿਆ, ਰਣ ਸਾਹਿਬਾਂ ਦਾ ਚੋਰ। ਹੋਰਾਂ ਦੇ ਹੱਥੀ ਬਰਛੀਆਂ, ਮਿਰਜ਼ੇ ਦੀ ਸਬਜ਼ ਕਮਾਨ। ਦੇਣੇ ਕੰਨੀ ਆਉਂਦਾ ਮੇਰਾ, ਮਿਰਜ਼ਾ ਸ਼ੇਰ ਜਵਾਨ। ਮਿਰਜ਼ਾ ਘਰ ਬੀਬੇ ਦੇ ਆ ਗਿਆ, ਚਰਖਾ ਦੇਂਦਾ ਠਹਿਰਾ। ਜੇ ਤੂੰ ਮਾਸੀ ਧਰਮ ਦੀ, ਸਾਹਿਬਾਂ ਨੂੰ ਲਿਆ ਮਿਲਾ। ਘਰ ਤੋਂ ਬੀਬਾ ਟੁਰ ਪਈ, ਮੋਹਰਾਂ ਲੈ ਕੇ ਚਾਰ। ਉੱਠੀ ਸਾਹਿਬਾ ਸੁੱਤੀਏ, ਉੱਠ ਕੇ ਦੇਈ ਤੇਈ ਦੀਦਾਰ। ਚੀਰੇ ਵਾਲਾ ਛੋਕਰਾ, ਬੀਬੇ ਅੰਦਰ ਕੌਣ ਖੜਾ। ਮਿਰਜ਼ਾ ਫੁੱਲ ਗੁਲਾਬ ਦਾ, ਮੇਰੀ ਚੋੜੀ ਟੂ ਟੂ ਪਿਆ। ਨਾ ਫੜ ਬਾਈਆਂ ਕੁੱਟ ਕੇ, ਵੰਗਾਂ ਜਾਂਦੀਆਂ ਟੁੱਟ। ਕੱਲ ਚੀਰ ਚੜਾਈਆਂ, ਭੈਣ ਨਾ ਵੇਖੀਆਂ ਰੱਜ। ਕਰ ਚੀਰ ਚੜਾਈਆਂ, ਪਤਾ ਨਹੀਂ ਤਾਂ ਕੀ ਮਤਲਬ ਹੈ। ਅੱਛਾ, ਐਨੀਵੇਜ਼। ਪੀੜੀ ਗਲੀ ਕੁੱਠੀਆਂ, ਘਰ ਮੂਰਖ ਧੁੱਲੀ ਗੱਡ। ਖਬਰ ਹੋਏ ਖਾਨ ਸ਼ਮੀਰ ਨੂੰ, ਲਹੂ ਪੀਵੇਗਾ ਰੱਜ। ਲੈ ਚੱਲ ਦਾਨਾਬਾਦ ਨੂੰ, ਜੇ ਸਿਰ ਹੈਗੀ ਪੱਗ। ਤੈਨੂੰ ਮਾਰ ਗਵਾਉਣਗੇ, ਤੂੰ ਰੱਖ ਖਰਲਾਂ ਦੀ ਲੱਜ। ਚਲੋ ਬਸ ਇੱਥੇ ਰੋਕ ਲਓ। ਅੱਛਾ ਜੀ, ਮੂੰਹ ਨਾਲ ਲਾਹੇ ਪਗੜੀਆਂ, ਹਟ ਕੇ ਸੁੱਟੇ ਅਣਜਾਣ। ਯਾਨੀ ਬੱਕੀ ਜਿਹੜੀ ਆ ਆਪਣੇ ਮੂੰਹ ਨਾਲ ਦੂਜਿਆਂ ਦੀਆਂ ਪਗੜੀਆਂ ਲਾ ਦਿੰਦੀ ਹੈ ਤੇ ਉਹ ਜ਼ਖਮੀ ਕਰਕੇ ਬਿਲਕੁਲ ਉਹਨਾਂ ਦੀ ਸ਼ਕਲ ਵਿਗਾੜ ਦਿੰਦੀ ਹੈ। ਬੱਕੀ ਲਾਈਆਂ ਪਗੜੀਆਂ, ਵੇਖੀ ਨਾ ਕਿਸੇ ਦੀ ਲਾਜ। ਨਾਈ ਮੋਹਰਾ ਮਾਰਿਆ, ਯਾਨੀ ਬੱਕੀ ਨੇ ਸ਼ਰਬਤ ਦਿੱਤਾ ਡੋਲ। ਪੁੱਛ ਨਾ ਪੈਂਦੇ ਮਾਮਲੇ, ਨਿਉ ਨਾ ਲੱਗਦੇ ਛੋੜ। ਯਾਨੀ ਪੁੱਛ ਨਾ ਪੈਂਦੇ ਮਾਮਲੇ, ਮਤਲਬ ਜਿਹੜੇ ਮਾਮਲੇ ਹੁੰਦੇ ਨੇ ਉਹਨਾਂ ਦੀ ਕੋਈ ਸਵਾਲ ਜਵਾਬ, ਉਹਨਾਂ 'ਚ ਕੋਈ ਸਵਾਲ ਨਹੀਂ ਕੀਤਾ ਜਾ ਸਕਦਾ। ਤੇ ਨਿਉ ਨਾ ਲੱਗਦੇ ਛੋੜ, ਤੇ ਜਿਹੜੇ ਇਸ਼ਕ ਹੋ ਜਾਂਦਾ ਹੈ ਉਹ ਛੱਡਿਆ ਨਹੀਂ ਜਾਂਦਾ। ਗੱਲਾਂ ਕਰਨ ਸੁਖਾਲੀਆਂ, ਔਖੇ ਪਾਲਣੇ ਬੋਲ। ਮਿਰਜ਼ਾ ਸਿਆਲਾਂ ਮਚ ਗਿਆ, ਰਣ ਸਾਹਿਬਾਂ ਦਾ ਚੋਰ। ਹੋਰਾਂ ਦੀ ਹੱਥੀਂ ਬਰਛੀਆਂ,
ਮਿਰਜ਼ੇ ਦੀ ਤੀਰ ਕਮਾਨ। ਬਈ ਇੱਥੇ ਮੈਂ ਇਹ ਕਮੈਂਟ ਛੋਟਾ ਜਿਹਾ ਕਰ ਦਿਆਂ ਕਿ ਜਿਹੜੀ ਹੋਰਾਂ ਦੇ ਹੱਥ ਬਰਛੀਆਂ ਨੇ ਤੇ ਮਿਰਜ਼ੇ ਦੇ ਹੱਥ ਤੀਰ ਕਮਾਨ ਹੈ, ਇਹਦਾ ਇਹ ਮਤਲਬ ਹੈ ਕਿ ਜਿਹੜੇ ਸਿਆਲ ਨੇ ਉਹ ਲੋਹੇ ਦਾ ਇਸਤੇਮਾਲ ਕਰ ਰਹੇ ਨੇ, ਤੇ ਜਿਹੜਾ ਮਿਰਜ਼ਾ ਹੈ ਉਹ ਅਜੇ ਬੈਕਵਰਡ ਹੈ, ਅਜੇ ਉਹ ਹੰਟਿੰਗ ਸੁਸਾਇਟੀ ਦੇ ਵਿੱਚ ਦਾ ਰਿਪਰੈਜ਼ੈਂਟੇਟਿਵ ਹੈ ਜਿੱਥੇ ਅਜੇ ਲੋਹਾ ਇਜਾਦ ਨਹੀਂ ਹੋਇਆ, ਤੇ ਮਿਰਜ਼ੇ ਦੀ ਤੀਰ ਕਮਾਨ ਤੇ ਉਹ ਤੀਰ ਕਮਾਨ ਵਰਤਦੇ ਨੇ। ਵਹਿਣੇ ਕਿਤੇ ਆਮਦਾ ਮੇਰਾ ਮਿਰਜ਼ਾ ਸ਼ੇਰ ਜਵਾਨ, ਮਿਰਜ਼ਾ ਘਰ ਬੀਬੋ ਦੇ ਆ ਗਿਆ ਚਰਖਾ ਦਿੰਦਾ ਠਰਾ, ਜੇ ਤੂੰ ਮਾਸੀ ਧਰਮ ਦੀ ਸਾਹਿਬਾ ਨੂੰ ਲਿਆ ਕੇ ਮਿਲਾ। ਘਰ ਤੋਂ ਬੀਬੋ ਟੁਰ ਪਈ, ਉਹਦੀ ਧਰਮ ਦੀ ਮਾਸੀ ਹੈ, ਘਰ ਤੋਂ ਬੀਬੋ ਟੁਰ ਪਈ ਲੈ ਕੇ ਮੋਹਰਾਂ ਚਾਰ ਮੋਹਰਾਂ ਮਤਲਬ 4 ਰੁਪਏ ਲੈ ਕੇ, ਉੱਠੀ ਸਾਹਿਬਾਂ ਸੁੱਤੀਏ ਉੱਠ ਕੇ ਦਹੀਂ ਦੀਦਾਰ, ਚੀਰੇ ਵਾਲਾ ਛੋਕਰਾ ਯਾਨੀ ਪਗੜੀ ਵਾਲਾ ਜਿਹਨੇ ਪੱਗ ਚੀਰਾ ਕੱਢਿਆ ਹੁੰਦਾ ਹੈ, ਚੀਰੇ ਵਾਲਾ ਛੋਕਰਾ ਬੀਬੋ ਅੰਦਰ ਕੌਣ ਖੜਾ, ਇਹ ਸਾਹਿਬਾਂ ਪੁੱਛ ਰਹੀ ਹੈ। ਮਿਰਜ਼ਾ ਫੁੱਲ ਗੁਲਾਬ ਦਾ ਮੇਰੀ ਝੋਲੀ ਟੁੱਟ ਪਿਆ, ਮਿਰਜ਼ਾ ਜਿਹੜਾ ਗੁਲਾਬ ਦਾ ਫੁੱਲ ਹੈ ਤੇ ਟੁੱਟ ਕੇ ਮੇਰੀ ਝੋਲੀ ਵਿੱਚ ਪੈ ਗਿਆ, ਨਾ ਫੜ ਬਾਹਾਂ ਘੁੱਟ ਕੇ ਵੰਗਾਂ ਜਾਂਦੀਆਂ ਟੁੱਟ। ਇਹ ਜ਼ੁਬੈਰ ਸਾਹਿਬ ਚੀਰ ਕੀ ਹੈ? ਕੱਲ ਚੀਰ ਚੜਾਈਆਂ, ਪੈਣ ਨਾ ਦੇਖੀਆਂ ਅੱਜ, ਕੱਲ ਚੀਰ ਚੜਾਈਆਂ, ਚੀਰ ਦਾ ਕਿੱਥੇ ਕੀ ਮਤਲਬ ਹੈ ਜ਼ੁਬੈਰ ਸਾਹਿਬ? ਖੈਰ ਮੈਂ ਇਹ ਗਰੁੱਪ ਵਿੱਚ ਇਹਦਾ ਮਾਨਾ ਲਿਖ ਦਿਆਂਗਾ। ਭੈੜੀ ਗਲੀ ਕੁੱਠੀਆਂ ਘਰ ਮੂਰਖ ਧੋਲੀ ਗੱਦ, ਮੈਂ ਭੈੜੀ ਗਲੀ ਵਿੱਚ ਕੁੱਠੀਆਂ ਯਾਨੀ ਮਤਲਬ ਮਾਰੀ ਗਈਆਂ, ਘਰ ਮੂਰਖ ਧੋਲੀ ਗੱਦ, ਜਿਵੇਂ ਮੂਰਖ ਦੇ ਘਰ ਵਿੱਚ ਗੱਡਾ ਨਹੀਂ, ਇਹ ਨਹੀਂ ਬਣਦੀ ਨਹੀਂ ਗੱਲ। ਚੀਰ ਉਹ ਜਿਹੜਾ ਚੀਰ ਵਾਲਾਂ ਨੂੰ, ਜਿਹੜਾ ਵਾਲ ਤੇ ਨਹੀਂ ਨੇ ਜਿਹੜਾ ਚੀਰ ਕੱਢਣਾ ਹੁੰਦਾ, ਨਹੀਂ ਚੀਰ ਪੱਲੇ ਨੂੰ, ਸਾੜੀ ਚੁੰਨੀ, ਉਸਨੂੰ ਵੀ ਚੀਰ, ਜਿਸ ਤਰ੍ਹਾਂ ਦ੍ਰੋਪਦੀ ਦੀ ਕਹਾਣੀ ਹੈ ਨਾ, ਉਸਨੂੰ ਕਹਿੰਦੇ ਆ ਚੀਰ ਹਰਨ, ਉਹਦੀ ਸਾੜੀ ਖਿੱਚੀ ਸੀ। ਜਿਹੜਾ ਕੱਪੜਾ ਹੁੰਦਾ ਕਵਰਡ, ਸਿਰ ਕਵਰ ਕਰਨਾ ਜਾਂ ਔਰਤਾਂ ਦਾ, ਉਸਨੂੰ ਵੀ ਚੀਰ ਕਹਿੰਦੇ ਆ। ਇਹੀ ਲੱਗ ਰਿਹਾ ਕਿਉਂਕਿ ਇਹੀ ਹੈ, ਕੱਲ ਚੀਰ ਚੜਾਈਆਂ ਪੈਣ ਨਾ ਵੇਖੀਆਂ ਰੱਜ, ਕੱਪੜਿਆਂ ਦੀ ਗੱਲ ਮਤਲਬ ਜਿਸਨੂੰ ਕਹਿੰਦੇ ਨਾ ਚੁੰਨੀ ਚੜਾਣਾ, ਹਾਂ ਉਹ ਵੀ ਇੱਕ ਰਸਮ ਹੁੰਦੀ ਹੈ। ਮਤਲਬ ਮੈਂ ਸੋਚ ਰਿਹਾ ਸੀ ਕਿ ਸ਼ਾਇਦ ਇਹਦਾ ਵੰਗਾਂ ਨਾਲ ਕੋਈ ਤਾਲੁਕ ਹੈ, ਲੇਕਿਨ ਇਹ ਲੱਗਦਾ ਹੈ ਕਿ ਜਿਹੜੀ ਕੱਲ ਮੈਂ ਨਵੇਂ ਕੱਪੜੇ ਪਾਏ ਸਨ ਉਹ ਪੈਣ ਨਾ ਰੱਜ ਕੇ ਨਹੀਂ ਮੈਂ ਪਾਏ। ਖਬਰ ਨਾ ਹੋਵੇ ਖਾਨ ਸ਼ਮੀਰ ਨੂੰ, ਲਹੂ ਪੀਵੇਗਾ ਰੱਜ। ਡਾਕਟਰ ਸਾਹਿਬ ਸੌਰੀ, ਮੈਂ ਗੱਲ ਕਰਨੀ ਸੀ, ਉਹਦਾ ਗਾਣਾ ਹੈ ਸੂਹੇ ਵਿਚੀਰੇ ਵਾਹ ਲਿਆ, ਤੇ ਉਹ ਕੀ ਉਹ ਗਾਣਾ ਹੈ, ਉਹ ਇਹਦੇ ਰਿਲੇਟਡ ਨਹੀਂ ਹੈ? ਸੂਹੇ ਵਿਚੀਰੇ ਵਾਲੇ, ਸੂਹੇ ਚੀਰੇ ਵਾਲੇ ਦਾ ਮਤਲਬ ਹੈ ਲਾਲ ਪੱਗ ਵਾਲਿਆ। ਓਕੇ, ਉਹ ਮਰਦ ਨੂੰ ਕਹਿ ਰਹੀ ਹੈ, ਇੱਥੇ ਔਰਤਾਂ ਦੀ ਗੱਲ, ਇੱਥੇ ਔਰਤਾਂ ਦੀ ਗੱਲ ਹੋ ਰਹੀ ਹੈ ਨਾ, ਉਹ ਤੇ ਮਰਦ ਨੂੰ ਕਹਿ ਰਹੀ ਹੈ ਨਾ, ਸੂਹੇ ਵਿਚੀਰੇ ਵਾਲਿਆ ਮੈਂ ਕਹਿਨੀ ਆ। ਘਰ ਛਤਰੀ ਦੀ ਛਾਵੇਂ ਬੈਨੀ ਆ। ਹਾਂ, ਲੈ ਚੱਲ ਦਾਣਾ ਬਾਦ ਨੂੰ, ਜੇ ਸਿਰ ਹੈਗੀ ਪੱਗ, ਤੈਨੂੰ ਮਾਰ ਗਵਾਉਣਗੇ ਤੂੰ ਰੱਖ ਖਰਲਾਂ ਦੀ ਲੱਜ। ਆਪਣਾ ਸਹੀ ਸਾਹਿਬ ਜੀ, ਇਹ ਕਿੰਨਵਾਂ ਪੇਜ ਹੈ? ਇਹ ਪੇਜ ਨੰਬਰ 7 ਹੈ। 7 ਤੇ ਕੁੱਲ ਕਿੰਨੇ ਨੇ ਪੇਜ? ਦੇਖ ਲੈਣਾ ਮੈਂ, 14 ਸਫੇ ਨੇ ਡਾਕਟਰ ਸਾਹਿਬ, 14 ਸਫੇ ਨੇ। ਅੱਜ 7 2 ਪੇਜ ਹੋਰ ਪੜ੍ਹ ਲਓ, ਫਿਰ ਅੱਜ ਨਹੀਂ ਮੁੱਕਣੀ, ਫਿਰ ਅਗਲੀ ਵਾਰੀ ਮੁੱਕੇਗੀ। ਮੈਂ ਅਸੀਂ ਚਾਹੁੰਦੇ ਹਾਂ ਕਿ ਮੁਕਾ ਦਈਏ ਤੇ ਹਾਫਿਜ਼ ਬਰਖੁਰਦਾਰ ਨੂੰ ਸ਼ੁਰੂ ਕਰੀਏ। ਚਲੋ ਜੀ, ਹਾਫਿਜ਼ ਸਾਹਿਬ ਦਾ ਬੜਾ ਮਜ਼ਾ ਆਏਗਾ। ਹਾਂਜੀ, ਇਸ ਵਾਸਤੇ ਮੈਂ ਕਹਿ ਰਿਹਾ ਕਿ ਉਹ ਇੱਕ ਆਪਣਾ
ਪੂਰੀ ਬੁਣੀ ਹੋਈ ਕਹਾਣੀ ਹੈ। ਇਹ ਤੇ ਵਿੱਚੋਂ ਵਿੱਚੋਂ ਗੱਲ ਹੁੰਦੀ ਹੈ। डॉक्टर साहब बड़ी फास्ट पेस जा रही है स्टोरी। ਨਹੀਂ ਇਹ ਜੀ ਇਹਨੂੰ ਤੁਸੀਂ ਬਸ ਪੜ੍ਹ ਲਓ ਜਿਹੜੀ ਕਹਾਣੀ ਦੇ ਹੁਸੈਨ ਬਾਰੇ ਸਾਹਿਬ ਤੁਸੀਂ ਵਰਜੀਨੀਆ 'ਚ ਬੈਠੇ ਹੋ ਨਾ, ਇਸ ਲਈ ਫਾਸਟ ਜਾ ਰਹੀ। ਅੱਛਾ ਚਲੋ ਜੀ ਅੱਗੇ ਕਿੰਨੇ ਪੜ੍ਹਨਾ? ਚਲੋ ਸਹੀ ਸਾਹਿਬ ਤੁਸੀਂ ਪੜ੍ਹ ਦਿਓ। ठीक है, हीर वारिस शाह पढ़ के ना ते बड़ी फास्ट पेस लगन रही है। ਹਾਂਜੀ अच्छा पेज नंबर सफा नंबर 8 जी। अगों मिर्जा बोलिया, तू सुन जाम लोहार, क्या सुता क्या जागदा, की गया पवार, मजूरी लै लई अपनी, कलियां दई हजार, जे तू भाई धर्म दा साहबा टोरी नाल, मिर्जे कलियां गड्डियां, पंज पीर मना, पौड़ी पौड़ी जट चढ़ गया, ऊपर चढ़िया जा, उपरों साहिबा उतार लई, पै गई छनकार, सालू दा पल्ला अटकिया, रतक बकी नू फेर, अगे साहिबा घर बाप दा, लादू सालुआं दा ढेर, चढ़ी रा बकी दी बैल ते, सुख मिर्जे दी लोड़, माड़ी तेरी टेर की, मिर्जा लियाया किदों हो टोर, सुक्का ऐदा चोकटा, कावां खादी कंगरोड़, जे घर नहीं सी तेरे बाप दे, मंग लियाउंदा होर, घोड़े खीवे खान दे, बड़े मरातब खोर, भजियां नू जान ना देणगे, उदल गईयां दे चोर। वाह। विच उजाड़ दे मार दे, तेरी सट दे धौन मरोड़, कन लम्मे खुर पतले, दुम बक्की दी सा सिया, वेख के मेरी टैर नू चोरे चित ना पा, भाई डोगर जिन्हां दे पैन पवांदी आ, बाप दी कथियां चार के बकी नू लिया बना। जी डॉक्टर साहब। ਹਾਂਜੀ ਚਲੋ ਜੀ ਅੱਗੋਂ ਮਿਰਜ਼ਾ ਬੋਲਿਆ, ਤੂੰ ਸੁਣ ਜਾਮ ਲੋਹਾਰ। ਇਹਦੇ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਈ। ਲੋਹਾਰ ਨੂੰ ਕਹਿ ਰਿਹਾ ਹੈ, ਕਿਆ ਸੁੱਤਾ ਕਿਆ ਜਾਗਦਾ, ਕੀ ਗਿਆ ਪੁਆਰ। ਪੁਆਰ ਦਾ ਮਤਲਬ ਹੈ ਮੇਰਾ ਖਿਆਲ ਹੈ ਪਵਾੜ ਹੋਣਾ ਚਾਹੀਦਾ ਹੈ। ਕੀ ਪੁਆੜਾ ਮਤਲਬ ਪੈ ਗਿਆ ਹੈ। ठीक है, किसे आपा पै गया, ਐਡੀ ਕਿਹੜੀ ਗੱਲ ਹੈ। ਮਜ਼ਦੂਰੀ ਲਈ ਆਪਣੀ, ਕਿੱਲੀਆਂ ਦਈ ਹਜ਼ਾਰ। ਕਿੱਲੀਆਂ ਦਾ ਮਤਲਬ ਤੀਰ ਨੇ ਇੱਥੇ। ਕਿੱਲੀਆਂ ਦਈ ਹਜ਼ਾਰ, ਜੇ ਤੂੰ ਭਾਈ ਧਰਮ ਦਾ ਸਾਹਿਬਾਂ ਟੋਰੀ ਨਾਲ। ਇਹ ਕਿਹਨੂੰ ਕਹਿ ਰਿਹਾ ਭਾਈ? ਇਹ ਕੌਣ ਭਾਈ? ਉਹਨੂੰ ਕਹਿ ਰਿਹਾ ਨਾ ਲੋਹਾਰ ਨੂੰ। ਅੱਛਾ ਹਥਿਆਰ ਬਣਵਾ ਰਿਹਾ ਸੀ ਆਪਣੇ। ਮੇਰੇ ਖਿਆਲ ਕਿੱਲੀਆਂ ਜਿਹੜੀਆਂ ਲੋਹਾਰ ਤੋਂ ਕਿੱਲੀਆਂ ਬਣਾਈਆਂ ਨਾ, ਜਿਹੜੀਆਂ ਸਿੱਖਾਂ ਜਾਂ ਸੂਏ ਵੱਡੇ ਦੀਵਾਰ ਚੜ੍ਹਨ ਲਈ। ਹਾਂਜੀ ਪੌੜੀ ਪੌੜੀ ਜੱਟ ਚੜ੍ਹ ਗਿਆ, ਉੱਪਰ ਚੜਿਆ ਜਾ, ਉੱਪਰੋਂ ਸਾਹਿਬਾਂ ਉਤਾਰ ਲਈ ਪੈ ਗਈ ਛਣਕਾਰ, ਸਾਲੂ ਦਾ ਪੱਲਾ ਅਟਕਿਆ। ਯਾਨੀ ਉਹਦਾ ਜਿਹੜਾ ਸਾਲੂ ਸੀ ਸਾਹਿਬਾਂ ਦਾ, ਉਹਦਾ ਪੱਲਾ ਅਟਕਿਆ। ਰਤਕ ਬੱਕੀ ਨੂੰ ਫੇਰ, ਥੋੜਾ ਜਿਹਾ ਬੱਕੀ ਨੂੰ ਫੇਰ, ਰਤਕ ਮਤਲਬ ਥੋੜਾ ਜਿਹਾ। ਅੱਗੇ ਸਾਹਿਬਾਂ ਘਰ ਬਾਪ ਦਾ, ਲਾਵਾਂ ਸਾਲੂਆਂ ਦਾ ਢੇਰ। ਮਤਲਬ ਕਹਿੰਦਾ ਕਿ ਮੈਂ ਤੇਰੇ ਸਾਹਮਣੇ ਸਾਲੂਆਂ ਦਾ ਢੇਰ ਲਾ ਦੇਂਗਾ। ਉਹ ਜਿਹੜੀ ਉਹਦੀ ਸਾਲੂ ਅਟਕਿਆ ਹੈ ਨਾ। ਡਾਕਟਰ ਸਾਹਿਬ ਸਾਲੂ ਦੁਪੱਟੇ ਨੂੰ ਕਹਿੰਦੇ ਨੇ? ਮੇਰੇ ਕੋਲ ਦੁਪੱਟੇ ਨੂੰ ਕਹਿੰਦੇ ਨੇ। ਕਿਉਂ ਪੁਸ਼ਪਾ ਜੀ? ਲਾਲ ਚੱਦਰ? ਨਹੀਂ ਜੀ, ਹਾਂਜੀ ਹਾਂਜੀ ਲਾਲ ਚੱਦਰ ਜਿਹੜੀ ਦੁਲਹਨ ਦੀ ਹੁੰਦੀ ਹੈ, ਜਿਹੜਾ ਹੁੰਦਾ ਨਾ ਉਹ ਫੁਲਕਾਰੀ ਟਾਈਪ, ਜਿਹੜਾ ਉਹਨਾਂ ਦੇ ਸਗਨਾਂ ਦੀ ਉਹਦੀ ਹੁੰਦੀ ਆ, ਚਾਦਰ ਉੱਤੇ ਦਿੱਤੀ ਹੋਈ ਜਦੋਂ ਮਾਈਆਂ ਪਾਉਂਦੇ। ਨਹੀਂ ਜੀ ਨਹੀਂ, ਮੈਂ ਆਪਣੀ ਦਾਦੀ ਕੋ ਸੁਣਿਆ। ਸਾਲੂ ਆਮ ਜਿੱਦਾਂ ਲੀੜੇ ਨੂੰ, ਦੁਪੱਟੇ ਨੂੰ, ਜਿਹੜੀਆਂ ਕਿ ਆਮ ਜਨਾਨੀਆਂ ਲੈਂਦੀਆਂ, ਉਹਨੂੰ ਕਹਿੰਦੇ। ਉਹ ਕਹਾਣੀਆਂ 'ਚ ਸੁਣਾਉਂਦੀ ਰਹੀ ਹੈ। ਸਾਲੂ ਕੋਈ ਸਪੈਸ਼ਲ ਨਹੀਂ ਹੁੰਦੀ? ਸਾਲੂ ਸਪੈਸ਼ਲ ਪੁਸ਼ਪਾ ਜੀ, ਆਮ ਪੁਸ਼ਪਾ ਜੀ ਜਿਹੜਾ ਸਾਲੂ। ਸਾਲੂ, ਅੱਛਾ ਆਮ ਜਿਹੜਾ ਸਾਲੂ,
ਹਾਂਜੀ ਆਮ ਹੀ ਜਿਹੜਾ ਪੰਜਾਬੀ ਚ ਉਹਨੂੰ ਲੀੜਾ ਵੀ ਕਹਿ ਲੈਂਦੀਆਂ ਸੀ ਜਨਾਨੀਆਂ, ਲੀੜਾ ਲੈਣਾ ਆ। हिंदी ਸਾਲੂ ਵਿੱਚ ਹੀ ਇੱਕ ਉਹਨੂੰ ਕਹਿੰਦੇ ਕਹਾਣੀ ਆ। ਹੈ ਬਹੁਤ ਪੁਰਾਣੀ, ਚੰद्रधर गुलेरी ਉਸਨੇ ਕਹਾ ਥਾ, ਜਿਸ ਤੇ ਫਿਲਮ ਵੀ ਬਣੀ ਸੀ। ਉਹਦੇ ਵਿੱਚ ਉਹ ਸਾਲੂ ਦਾ, ਉਹ ਲੜਕੀ ਨੇ ਪਾਈ ਹੋਈ ਹੈ ਕਿ ਅੱਜ ਤੂੰ ਸਾਲੂ, ਤੇਰੀ ਕੁੜਮਾਈ ਹੋ ਗਈ, ਤੂੰ ਸਾਲੂ ਪਾਇਆ ਹੋਇਆ ਹੈ। It's a ਡਾਕਟਰ ਸਾਹਿਬ, special. It is a ਸ਼ਾਹ ਹੁਸੈਨ special. Oh, ਸ਼ਾਹ ਹੁਸੈਨ ਵੀ ਬੜਾ ਇਸਤੇਮਾਲ ਕਰਦਾ ਹੈ ਸਾਲੂ ਨੂੰ ਐਜ਼ ਅ ਸਪੈਸ਼ਲ ਪੀਸ ਆਫ ਕਲੋਥ ਫॉर ਅ ਨਿਊਲੀ ਵੈਡਿਡ ਔਰ ਟੂ ਬੀ ਵੈਡਿਡ ਵੂਮਨ। ਨਈ ਨਵੇਲੀ ਦੁਲਹਨ ਦੀ ਜਿਹੜੀ ਕਵਰੇਜ, ਉਹ ਦੁਪੱਟਾ ਜਾਂ ਉਹ ਲਾਲ ਰੰਗ ਦਾ ਜਿਹੜੀ ਚਾਦਰ ਹੈ, ਤੇ ਐਸੀ ਦੀ ਨਿਸ਼ਾਨੀ ਕਿ ਸ਼ੀ ਇਜ਼ engaged or to be engaged or just got married or getting married। ਉਹਦੇ ਬੜੀ ਮਸ਼ਹੂਰ ਕਾਫੀ ਹੈ ਸ਼ਾਹ ਹੁਸੈਨ ਹਾਂਜੀ ਸਾਲੂ, ਹਾਂਜੀ ਸਾਲੂ ਕਾਫੀ ਰੈਫਰੈਂਸ ਹੈ ਸਾਲੂ ਸ਼ਾਹ ਹੁਸੈਨ। ਕੋਈ ਮੁਲਤਾਨ ਦਾ ਆਇਆ ਬਰਫਾਂ ਚੀਰਦਾ। ਹਾਂਜੀ ਨਹੀਂ ਉਹੀ ਮਤਲਬ ਮੇਰੇ ਇਹ ਹੈ ਖਿਆਲ ਕਿ ਇਹ ਸਾਲੂ ਜਿਹੜਾ ਲਾਲ ਖਾਸ ਦੁਪੱਟੇ ਨੂੰ ਚਾਦਰ ਕਿਹਾ ਜਾਂਦਾ ਨਾ ਮੇਰੇ ਖਿਆਲ 'ਚ, ਜਿਹੜਾ ਲਾਲ ਰੰਗ ਦਾ ਦੁਪੱਟਾ। ਜੀ ਜੀ ਨਹੀਂ, ਮੇਰਾ ਖਿਆਲ ਹੈ ਕਿ ਇਹ ਕੰਸੈਂਸਸ ਇਸ ਵਰਡ ਦਾ ਇਹ ਹੈ ਕਿ ਜਿਹੜੀ ਸਾਲੂ ਹੈ ਉਹ ਸ਼ਾਦੀ ਤੇ ਪਾਉਣ ਵਾਲੀ ਚਾਦਰ ਹੁੰਦੀ ਹੈ, ਖਾਸ ਜੀ ਚਾਦਰ। ਹਾਂ, ਸ਼ਗਨਾਂ ਵਾਲਾ ਦੁਪੱਟਾ ਬਿਲਕੁਲ, ਹੁੰਦਾ ਹੈ ਜਿਹੜਾ ਹਾਂਜੀ ਸ਼ਾਦੀ ਦੇ ਸ਼ਗਨਾਂ ਟਾਈਮ ਵਾਲਾ, ਤੇ, ਐਕਸਕਿਊਜ਼ ਮੀ, ਹਾਂਜੀ। ਬਿਲਕੁਲ ਸਹੀ। ਚੜੀ ਰਾਹ ਬਕੀ ਦੀ ਬੇਲ ਤੇ ਸੁੱਖ ਮਿਰਜ਼ੇ ਦੀ ਲੋੜ। ਇਹ ਸੁੱਖ ਹੈ ਕਿ ਮੁੱਖ ਮਿਰਜ਼ੇ ਦੀ ਲੋੜ? ਸੁੱਖ ਸੁੱਖ ਲਿਖਿਆ ਕਿ ਡਾਕਟਰ ਮੁੱਖ? ਸਾਹਿਬ, ਸੁੱਖ ਹੈਂ? ਲਿਖਿਆ ਹੈ, ਸ਼ਾਹਮੁਖੀ ਸੁੱਖ ਲਿਖਿਆ ਹੈ। ਤੁਹਾਡੇ ਕੀ ਲਿਖਿਆ ਹੈ? ਬੀਬਾ ਜੀ ਸਾਡੇ ਵੀ ਸੁੱਖ ਹੀ ਆ। ਅੱਛਾ, ਚੜੀ ਰਾਹ ਬੱਕੀ ਦੀ ਬੇਲ ਤੇ, ਬੇਲ ਦਾ ਮਤਲਬ ਸ਼ਾਇਦ ਵੇਲ ਹੀ ਹੈ। ਡਾਕਟਰ ਸਾਹਿਬ ਕੀ ਮਤਲਬ ਲਵਾਂਗੇ ਇਹਦਾ? ਚੜੀ ਰਾਹ ਬੱਕੀ ਦੀ ਬੇਲ ਤੇ, ਰਸਤੇ ਤੇ ਚੜ ਗਈ, ਟੁਰ ਪਈ। ਬਿਲਕੁਲ। ਸੁੱਖ ਮਿਰਜ਼ੇ ਦੀ ਲੋੜ ਕਿ ਉਹਨਾਂ ਨੂੰ ਸੁੱਖ ਚਾਹੀਦਾ, ਹੀ ਨੀਡਸ ਕੰਫਰਟ ਸਿੰਸ ਹੀ ਹੈਜ਼ ਸਟਾਰਟਡ ਮੂਵਿੰਗ। ਰਾਈਟ। ਓਕੇ। ਮਾੜੀ ਮਾੜੀ ਤੇਰੀ ਟੈਰਕੀ, ਟੈਰਕੀ ਮਤਲਬ ਜਿਹੜਾ ਭੈੜਾ ਜਿਹਾ ਘੋੜਾ ਜਾਂ ਖੋਤਾ ਹੋਵੇ ਨਾ, ਉਹਨੂੰ ਟੈਰਕੀ ਕਹਿੰਦੇ ਨੇ। ਮਿਰਜ਼ਾ ਲਿਆਇਆ ਕਿਧਰੋਂ ਟੋਰ, ਸੁੱਕਾ ਇਹਦਾ ਚੌਕਟਾ, ਇਹਦਾ ਚੌਕਟਾ ਜਿਹੜਾ ਸੁੱਕਾ ਹੋਇਆ ਹੈ। ਕਾਵਾਂ ਖਾਦੀ ਕੰਗੋੜ, ਕੰਗੋੜ ਜਿਹੜੀ ਉਹ ਆਪਣਾ ਉਹਦੀ ਕਮਰ ਜਿਹੜੀ ਹੈ ਨਾ, ਕਮਰ ਦਾ ਸੈਂਟਰ ਜਿਹੜਾ, ਉਹਨੂੰ ਕੰਗੋੜ ਕਹਿੰਦੇ ਨੇ। ਜੇ ਡਾਕਟਰ ਸਾਹਿਬ ਘਰ ਕੌਣ ਕਹਿ ਰਿਹਾ ਇਹਨੂੰ ਮਾੜੀ ਤੇਰੀ ਟਾਇਰ ਕੀ? ਕਿਉਂ ਉਹਦੀ ਬੱਕੀ ਇਹ ਦੀਆਂ ਸਾਦਾ ਕਹਿ ਰਹੀ ਹੈ ਨਾ, ਅੱਛਾ ਸਹੀ, ਇਹ ਸਾਦਾ ਉਹਨੂੰ ਕਹਿ ਰਹੀ ਹੈ ਕਿ ਤੂੰ ਤੇਰੀ ਲੈਣ ਤੇ ਜਿਹੜੀ ਆ ਗਿਆ, ਟਾਇਰ ਕੀ ਹੈ, ਇਹ ਜਿਹੜੀ ਬੱਕੀ ਤੂੰ ਲੈ ਫਿਰਨਾ ਹੈ, ਕਮਜ਼ੋਰ ਹੈ। ਇਹ ਸੁੱਕਾ ਇਹਦਾ ਚੌਕਟਾ ਤੇ ਕਾਵਾਂ ਖਾਦੀ ਕੰਗੋੜ। ਇਹ ਆਮ ਤੌਰ ਦੇ ਉੱਤੇ ਜਦੋਂ ਜਾਨਵਰਾਂ ਦਾ, ਕਿਸੇ ਵੀ ਜਾਨਵਰ ਦਾ ਲੱਕ ਜਿਹੜਾ ਹੈ ਉਹ ਛਿੱਲਿਆ ਜਾਂਦਾ ਹੈ, ਜ਼ਖਮੀ ਹੋ ਜਾਂਦਾ ਹੈ, ਤੇ ਉਹ ਫਿਰ ਕਾਂ ਬਹਿ ਕੇ ਉਹਨੂੰ ਖਾਂਦੇ ਨੇ। ਇਹ ਆਮ ਤੌਰ ਤੇ ਜਿਹੜੇ ਟਾਂਗਿਆਂ 'ਚ ਘੋੜੇ ਦਿੱਤੇ ਜਾਂਦੇ ਸਨ ਨਾ, ਉਹਨਾਂ ਨਾਲ, ਜਾਂ ਜਿਹੜੇ ਸੰਡੇ ਜਿਹੜੇ ਨਾ ਮੇਲ ਬਫਲੋ ਜਿਹੜੇ ਹਲ ਵਾਹੁਣ ਲਈ ਵਰਤੇ ਜਾਂਦੇ ਸਨ, ਉਹਨਾਂ ਦੇ ਨਾਲ ਆਮ ਤੌਰ ਤੇ ਮੈਂ ਦੇਖਿਆ ਕਿ ਉਹਨਾਂ ਦਾ ਲੱਕ ਛਿੱਲਿਆ ਜਾਂਦਾ ਸੀ, ਜ਼ਖਮੀ ਹੋ ਜਾਂਦਾ ਸੀ, ਤੇ ਕਾਂ ਬਹਿ ਕੇ ਖਾਂਦੇ ਸਨ। ਘੋੜੇ ਖੀਵੇ ਖਾਣ ਦੇ ਬੜੇ ਮੁਰਾਤਬ ਹੋਰ, ਮਤਲਬ ਬਹੁਤ ਅੱਛੇ ਖਾਣਾ ਖਾਣ ਵਾਲੇ ਨੇ। ਮੁਰਾਤਬ ਦਾ ਮਤਲਬ ਹੈ ਆਲਾ ਦਰਜੇ ਦਾ ਖਾਣਾ। ਭੱਜਿਆਂ ਨੂੰ ਜਾਣ ਨਾ ਦੇਣਗੇ ਉਦਲ ਗਈਆਂ ਦੇ ਚੋਰ। ਇਹ ਤੇ ਬੜਾ ਅੱਛਾ ਮਿਸਰਾ ਹੈ ਵੈਸੇ। ਵਾਹ। ਇਹ ਮੈਨੂੰ ਯਾਦ ਆਉਂਦਾ ਰਹਿੰਦਾ, ਲੇਕਿਨ ਇਹ ਮੈਨੂੰ ਨਹੀਂ ਸੀ ਹੈਗਾ ਕਿ ਇਹ ਕਿੱਥੋਂ ਮੇਰੇ ਜ਼ਿਹਨ 'ਚ ਆਉਂਦਾ ਹੈ। ਵਿੱਚ ਉਦਾਰ ਦੇ ਮਾਰ ਹੈ ਜੀ। ਅਫਸਰ ਹਸਨ ਰੰਧਾਵਾ ਦੀ ਬੜੀ ਮਸ਼ਹੂਰ ਕਹਾਣੀ ਦਾ ਨਾਮ ਉਦਲ ਗਈਆਂ ਦੇ ਚੋਰ। ਹਾਂ ਬਿਲਕੁਲ 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 ਬਿਲकुल। ਕਿਹਦੀ ਕਹਾਣੀ? ਅਫਜ਼ਲ ਹਸਨ ਰੰਧਾਵਾ। ਅੱਛਾ, ਲਾਲਪੁਰ ਦਾ ਉਦਲ ਗਈਆਂ ਦੇ ਚੋਰ ਸੀ ਉਹਦੀ ਕਹਾਣੀ ਦਾ ਨਾਮ। ਭੁੱਟੋ ਦੇ 70 ਦੇ ਇਲੈਕਸ਼ਨ ਦੇ ਵਿੱਚ ਉਹ ਐਮਐਨਏ ਵੀ ਇਲੈਕਟ ਹੋਇਆ ਸੀ। ਡਾਕਟਰ ਸਾਹਿਬ ਇਹਦਾ ਕੀ ਮਤਲਬ ਲਵਾਂਗੇ? ਉਦਲ ਗਈਆਂ ਦੇ ਚੋਰ, ਭੱਜੀਆਂ ਨਾ ਜਾਣ ਦੇਣਗੇ, ਠੀਕ ਹੈ, ਉਹ ਤਾਂ ਸਮਝ ਆ ਗਏ। ਉਦਲ ਗਈਆਂ ਦੇ ਚੋਰ, ਇਹਨੂੰ ਕਿਸ ਨਾਲ ਐਕਸਪਲੇਨ ਕਰਾਂਗੇ ਸਮਝਣ ਵਾਸਤੇ ਇਹ ਫਿਕਰੇ ਨੂੰ? ਕਿ ਮਤਲਬ ਇਹ ਹੈ ਕਿ ਉਦਲ ਗਈਆਂ ਦੇ ਜਿਹੜੇ ਉਦਲ ਜਾਣਾ ਤੇ ਹੁੰਦਾ ਨਾ, ਅਲੋਪ ਹੋ ਜਾਣਾ, ਅਲੋਪ ਹੋ ਜਾਣਾ, ਅਲੋਪ ਹਾਂਜੀ ਹੋਣਾ। ਅਲੋਪ ਜਿਹੜੀਆਂ ਹੋਣ ਵਾਲੀਆਂ ਨੇ ਉਹ ਚੋਰ ਨੇ ਨਾ। ਅੱਛਾ
ਤੇ ਉਹਨਾਂ ਨੂੰ ਭੱਜਿਆ ਜਾਣ ਨਾ ਦੇਣ, ਕਿਉਂ ਗੱਲ ਤੇ ਹੋ ਰਹੀ ਹੈ ਨਾ ਤਿਆਰ। ਇਹਨੂੰ ਤੁਸੀਂ ਕੰਟੈਕਸਟ ਵਿੱਚ ਪੜੋ ਨਾ ਕਿ ਮੁਕਾਬਲਾ ਕਰ ਰਹੀ ਆ ਉਹ ਘੋੜਿਆਂ, ਆਪਣੇ ਬਾਪ ਦੇ ਘੋੜਿਆਂ ਦਾ ਤੇ ਉਹਦੀ ਬੱਕੀ ਦਾ। ਤੇ ਇਹ ਜਿਹੜੇ ਘੋੜੇ ਨੇ ਭੱਜਿਆਂ ਨੂੰ ਜਾਣ ਨਾ ਦੇਣਗੇ, ਇਸ ਸਟਰੋਂਗ ਨੇ। ਹਾਂਜੀ। ਵਿੱਚ ਉਜਾੜ ਦੇ ਮਾਰ ਦੇ ਤੇਰੀ ਸੱਟ ਦੇ ਧੌਣ ਮਰੋੜ, ਇਹ ਉਹ ਕਹਾਣੀ ਚੱਲ ਰਹੀ ਹੈ ਕਿ ਜੇ ਤੂੰ ਇਹੋ ਜਿਹੀ ਟੈਰਕੀ ਲੈ ਕੇ ਚੱਲੇਗਾ ਤੇ ਫਿਰ ਤੇ ਤੈਨੂੰ ਰਾਜ ਫੜ ਕੇ ਤੇਰੀ ਧੌਣ ਮਰੋੜ ਦੇਣਗੇ। ਸਾਹਿਬਾਂ ਨੂੰ ਅਸਲੇ ਦੱਸੋ ਮਾਰਿਆ ਇੱਕ- ਜਾਂਦਾ ਹੈ, ਜਿਵੇਂ ਲਿਖੀ ਹੈ ਨਾ ਮੈਂ ਲੈਨ, ਕਹਿਣਾ ਸੀ ਜਿਵੇਂ ਲੈਨ ਲਿਖੀ ਹੈ ਸਾਹਿਬਾਂ ਨੂੰ ਇੰਝ ਹੀ ਮਾਰਿਆ ਜਾਂਦਾ, ਤੇ ਧੌਣ ਮਰੋੜ ਦਿੱਤੇ ਜਾਂਦੇ। ਹਾਂਜੀ, ਕੰਨ ਅਣਖਾਂ ਤੋੜ ਲੰਮੇ, ਹਾਂਜੀ, ਕੰਨ ਲੰਮੇ, ਖੁਰ ਪਤਲੇ, ਖੁਰ ਤੇ ਪੈਰ ਹੁੰਦੇ ਨਾ, ਦੁਮ ਬੱਕੀ ਦੀ ਸਿਆਹ, ਵੇਖ ਕੇ ਮੇਰੀ ਟੈਰ ਨੂੰ ਝੂਰੇ ਚਿੱਤ ਨਾ ਪਾ। ਇਹ ਹੁਣ ਉਹਨੂੰ ਆਪਣਾ ਇਹ ਮਿਰਜ਼ਾ ਕਹਿ ਰਿਹਾ ਨਾ, ਵੇਖ ਕੇ ਮੇਰੀ ਟੈਰ ਨੂੰ, ਮੇਰੀ ਘੋੜੀ ਨੂੰ ਵੇਖ ਕੇ ਝੂਰੇ ਚਿੱਤ ਨਾ ਪਾ, ਤੂੰ ਪਛਤਾਵਾ ਨਾ ਲਾ। ਝੂਰਨਾ ਹੁੰਦਾ ਪਛਤਾਵਾ ਲਾਉਣਾ, ਰਿਪੈਂਟ ਕਰਨਾ। ਭਾਈ ਡੋਗਰ ਜਿਨ੍ਹਾਂ ਦੇ ਭੈਣ ਭੂਣ ਦੀ ਆ, ਬਾਪ ਦੀ ਖਿੱਤੀਆਂ ਚਾਰ ਕੇ, ਖਿੱਤੀਆਂ ਦਾ ਮਤਲਬ ਖੇਤੀਆਂ, ਬੱਕੀ ਨੂੰ ਲਿਆ ਬਣਾ। ਮੈਂ ਆਪਣੇ ਪਿਓ ਦੀ ਪੂਰੀ ਖੇਤੀ ਇਹਨੂੰ ਖਵਾਈ ਹੈ ਤੇ ਇਹਨੂੰ ਬਣਾਇਆ ਹੈ। ਲਓ ਜੀ, ਮੇਰੇ ਖਿਆਲ ਇੱਥੇ ਬੰਦ ਕਰਨੇ ਆ ਤੇ ਬਾਕੀ ਹੁਣ ਅੱਗੇ ਸ਼ੁਰੂ ਕਰਾਂਗੇ ਅਗਲੀ ਵਾਰੀ ਮੁਕਾ ਦਿਆਂਗੇ, ਕਿਉਂਕਿ ਫਿਰ ਅਸੀਂ ਹਾਫਿਜ਼ ਬਰਖੁਰਦਾਰ ਨੂੰ ਸ਼ੁਰੂ ਕਰਨਾ ਹੈ। ਹਾਂਜੀ ਸਹੀ ਸਾਹਿਬ, ਠੀਕ ਹੈ। ਠੀਕ ਹੈ ਜੀ, ਠੀਕ ਡਾਕਟਰ ਸਾਹਿਬ, ਠੀਕ ਹੈ, Thank ਠੀਕ ਹੈ, ਤੇ ਕੱਲ ਦਾ ਲਿੰਕ ਕਿਹਨੇ ਭੇਜਣਾ? ਤੁਸੀਂ ਭੇਜਣਾ ਸਹੀ ਸਾਹਿਬ? ਮੈਂ ਭੇਜਾਂਗਾ। ਚਲੋ ਠੀਕ, ਕੋਈ ਮਸਲਾ ਵੈਰੀ ਗੁੱਡ। ਹੋਰ ਜੀ ਠੀਕ ਹੈ ਡਾਕਟਰ ਸਾਹਿਬ, ਸਟਾਪ, ਆਈ ਐਮ ਸਟਾਪਿੰਗ ਦ ਰਿਕਾਰਡਿੰਗ। ਹਾਂਜੀ, ਰਿਕਾਰਡਿੰਗ ਵੀ ਸਟਾਪ ਕਰ ਦਿਓ ਤੇ ਮੀਟਿੰਗ ਮੁਕਾ